ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਸਾਂਝੀ ਸੱਤ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਰਜਿੰਦਰ ਸਿੰਘ ਟਾਂਡਾ ਜੀ, ਜੋ ਕਿ ਆਪਾਂ ਨੂੰ ਟਰੱਕਿੰਗ ਇੰਡਸਟਰੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਦੱਸਦੇ ਆ, ਕੰਪਲਾਇੰਸ ਦੇ ਲਈ, ਪੇਪਰ ਵਰਕ ਦੇ ਲਈ, ਹੋਰ ਕੀ ਲੇਟੈਸਟ ਜਿਹੜੇ ਕਾਨੂੰਨ ਚੱਲ ਰਹੇ ਆ, ਕਿਹੜੇ ਕਾਨੂੰਨ ਆ ਰਹੇ ਆ, ਉਹਦੇ ਬਾਰੇ ਜਿਹੜੀ ਆਪਾਂ ਨੂੰ ਜਾਣਕਾਰੀ ਦਿੰਦੇ ਨੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ। ਰਜਿੰਦਰ ਸਿੰਘ ਟਾਂਡਾ ਜੀ, ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜ ਜੀ, ਤੁਹਾਨੂੰ, ਤੁਹਾਡੀ ਸਾਰੀ ਪੰਜਾਬੀ ਰੇਡੀਓ USA ਦੀ ਟੀਮ ਨੂੰ ਔਰ ਸੁਣ ਰਹੇ ਸਾਰੇ ਹੀ ਸਰੋਤਿਆਂ ਔਰ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਔਰ ਅਦਬ ਭਰੀ ਸਤਿ ਸ਼੍ਰੀ ਅਕਾਲ। ਸੋ ਪਿਛਲੀ ਵਾਰ ਜਦ ਆਪਾਂ ਰਜਿੰਦਰ ਸਿੰਘ ਟਾਂਡਾ ਜੀ ਨਾਲ ਗੱਲਬਾਤ ਕੀਤੀ, ਉਦੋਂ ਇਹਨਾਂ ਨੇ ਡਰੱਗ ਟੈਸਟਿੰਗ ਟਰੱਕਿੰਗ ਦੇ ਵਿੱਚ ਕਿਉਂ ਜ਼ਰੂਰੀ ਆ, ਟਰੱਕਿੰਗ ਵਿੱਚ ਕਿੰਨੇ ਤਰ੍ਹਾਂ ਦੀ, ਕਿੰਨੇ ਪ੍ਰਕਾਰ ਦੇ ਡਰੱਗ ਟੈਸਟਿੰਗ ਹੁੰਦੇ ਆ, ਉਹਦੇ ਬਾਰੇ ਅਲੱਗ-ਅਲੱਗ ਜਿਹੜੇ ਕੀ ਮਕਸਦ ਆ ਉਹਨਾਂ ਡਰੱਗ ਦੇ ਟੈਸਟਿੰਗ ਦੇ, ਉਹਦਾ ਜਿਹੜਾ ਉਹ ਦੱਸਿਆ। ਡਰੱਗ ਟੈਸਟਿੰਗ ਜੇ ਪੋਜ਼ੀਟਿਵ ਆਉਣ 'ਤੇ ਡਰਾਈਵਰ ਅਤੇ ਟਰੱਕਿੰਗ ਕੰਪਨੀ ਦਾ ਕੀ ਫਰਜ਼ ਹੁੰਦੇ ਆ, ਉਸ ਤੋਂ ਬਾਅਦ 'ਚ ਕੀ ਹੁੰਦਾ ਆ, ਉਹ ਜਿਹੜੀਆਂ ਆ ਉਹ ਆਪਾਂ ਗੱਲਾਂ ਬਾਤਾਂ ਇਸ ਦੇ ਵਿੱਚ ਕੀਤੀਆਂ ਸੀ। ਅੱਗੇ ਡਰੱਗ ਟੈਸਟਿੰਗ ਦੇ ਬਾਬਤ ਹੀ ਗੱਲਬਾਤ ਕਰਨ ਤੋਂ ਪਹਿਲਾਂ ਰਜਿੰਦਰ ਸਿੰਘ ਟਾਂਡਾ ਜੀ, ਜੇ ਤੁਸੀਂ ਕੋਈ ਲੇਟੈਸਟ ਵਾਰਨਿੰਗ ਜਾਂ ਕੋਈ ਲੇਟੈਸਟ ਕੋਈ ਚੀਜ਼ ਜਿਹੜੀ ਆਈ ਆ, ਜਿਹੜੀ ਪਹਿਲਾਂ ਜਿਹੜੀ ਉਹ ਦੱਸਣੀ ਜ਼ਰੂਰੀ ਆ, ਉਹ ਆਪਣੇ ਸਰੋਤਿਆਂ ਤੇ ਦਰਸ਼ਕਾਂ ਦੇ ਨਾਲ ਸਾਂਝ ਪਾਇਓ ਜੀ। ਬਿਲਕੁਲ ਰਾਜ ਜੀ, ਮੈਂ ਇੱਕ ਗੱਲ ਤੋਂ ਜਿਹੜੇ ਇਸ ਵੇਲੇ ਬੜੇ ਅਸੀਂ ਪੂਰੀ ਟਰੱਕਿੰਗ ਇੰਡਸਟਰੀ ਪਰੇਸ਼ਾਨ ਹੈ ਜੀ, ਉਹ ਇਹ ਹੈ ਕਿ ਅੱਜ ਤੋਂ ਕੋਈ 4 ਕੁ ਮਹੀਨੇ ਪਹਿਲਾਂ ਡਿਪਾਰਟਮੈਂਟ ਆਫ ਮੋਟਰ ਫੈਡਰਲ ਮੋਟਰ ਕੈਰੀਅਰ ਡਿਪਾਰਟਮੈਂਟ ਨੇ, ਜਿਹੜਾ ਕਿ ਸਾਡਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਹੈਗਾ ਜੀ, ਉਹਦੀ ਫੈਡਰਲ ਜਿਹੜਾ FMCSA ਡਿਪਾਰਟਮੈਂਟ ਆ, ਉਹਨੇ ਇੱਕ ਚੇਂਜਸ ਕੀਤੀਆਂ ਆਪਣੀ ਵੈਬਸਾਈਟ ਦੇ ਉੱਤੇ, ਜਿਹਦੇ ਵਿੱਚ ਉਹਨਾਂ ਨੇ ਕੁਝ DOT ਪਿੰਨ ਨੂੰ ਲੈ ਕੇ, ਐਡਰੈਸ ਚੇਂਜ ਕਰਨ ਨੂੰ, ਨੇਮ ਚੇਂਜ ਕਰਨ ਨੂੰ ਲੈ ਕੇ ਕਾਫੀ ਸਾਰੀਆਂ ਚੇਂਜਸ ਕੀਤੀਆਂ। ਓਕੇ ਜੀ। ਪਹਿਲਾਂ ਇਸ ਤਰ੍ਹਾਂ ਹੁੰਦਾ ਸੀ ਕਿ ਤੁਸੀਂ ਆਪਣੀ ਜਿਹੜੀ ਪਿੰਨ ਹੈ ਉਹ ਆਨਲਾਈਨ ਜਾ ਕੇ ਚੇਂਜ ਕਰ ਸਕਦੇ ਹੋ। ਜਿਹੜਾ ਫੋਨ ਨੰਬਰ ਹੈ ਜਾਂ ਈਮੇਲ ਤੁਹਾਡਾ ਰਜਿਸਟਰਡ ਹੈਗਾ ਆ, ਤੁਸੀਂ ਉਸ ਈਮੇਲ ਦੇ ਉੱਤੇ ਤੁਹਾਡਾ OTP, ਜਿਵੇਂ ਪਾਸਵਰਡ, ਵਨ ਟਾਈਮ ਪਾਸਵਰਡ ਆਉਂਦਾ ਹੈ, ਉਹ ਪਾਸਵਰਡ ਦੇ ਕੇ ਮੰਗਵਾ ਕੇ ਤੇ ਆਪਣੀ ਪਿੰਨ ਨੂੰ ਚੇਂਜ ਕਰ ਸਕਦੇ ਸੀ ਜੀ। ਹੁਣ 4 ਕੁ ਮਹੀਨੇ ਪਹਿਲਾਂ ਉਹਨਾਂ ਨੇ ਇਹ ਸਿਸਟਮ ਆਪਣਾ ਬੰਦ ਕਰ ਦਿੱਤਾ। 5 ਮਹੀਨੇ ਪਹਿਲਾਂ ਆਨਲਾਈਨ ਉਹਨਾਂ ਨੇ ਬੜੀਆਂ ਵੱਡੀਆਂ ਚੇਂਜਸ ਕੀਤੀਆਂ, ਜਦਕਿ ਬੜੀਆਂ ਹੀ ਕਹਿ ਲਓ ਕਿ ਮਾਰੂ ਸਾਬਤ ਹੋਈਆਂ ਟਰੱਕਿੰਗ ਇੰਡਸਟਰੀ ਵਾਸਤੇ। ਓਕੇ, ਹੁਣ ਇੱਕ ਤਾਂ ਇਹ ਸਭ ਤੋਂ ਵੱਡਾ ਨੁਕਸ ਹੈ ਕਿ ਕੋਈ ਵੀ ਬੰਦਾ ਕਿਸੇ ਦੇ ਵੀ ਨਾਂ ਦੇ ਉੱਤੇ ਸਿੰਪਲ ਇੱਕ ਫਾਰਮ ਭਰ ਕੇ ਉਹਦਾ ਫੋਨ ਨੰਬਰ ਚੇਂਜ ਕਰਵਾ ਦੇਵੇ, ਉਹਦੀ ਈਮੇਲ ਚੇਂਜ ਕਰਵਾ ਦੇਵੇ ਜਾਂ ਉਹਦਾ ਐਡਰੈਸ ਚੇਂਜ ਕਰਵਾ ਦੇਵੇ। ਓਕੇ, ਕੋਈ ਕਿਸੇ ਕਿਸਮ ਦਾ ਕੋਈ ਚੈੱਕ ਹੀ ਨਹੀਂ ਰਹਿ ਗਿਆ। ਜਿਹੜਾ ਮਰਜ਼ੀ ਜਿਹਦਾ ਮਰਜ਼ੀ ਜੀ, ਤੁਹਾਡੀ ਕੰਪਨੀ ਦੇ 500 ਟਰੱਕ ਚੱਲਦੇ ਆ, ਮੈਂ ਚੱਕ ਕੇ ਉਹਦੇ ਉੱਤੇ ਆਪਣਾ ਨਾਮ ਐਜ਼ ਏ ਓਨਰ ਪਾ ਦਿਆਂ, ਆਪਣੀ ਈਮੇਲ ਪਾ ਦਿਆਂ, ਇੱਥੋਂ ਤੱਕ ਕਿ ਤੁਸੀਂ ਹੈਰਾਨ ਹੋਵੋਗੇ, ਮੈਂ ਜਿਹਦੀ ਮਰਜ਼ੀ ਕੰਪਨੀ ਬੰਦ ਕਰਵਾ ਦਿਆਂ, ਉਹ ਤੁਹਾਡੀ ਭਲੀ ਹੋ ਜਾਏ। ਅੱਛਾ ਜੀ ਜੀ, MCS 150 ਆਟੋ ਸਰਵਿਸ ਤੁਸੀਂ ਕਰਵਾ ਕੇ ਸਾਈਨ ਕਰਕੇ ਭੇਜ ਦਿਓ, ਕਿਉਂਕਿ ਬਾਅਦ ਵਿੱਚ ਕੀ ਹੋਣਾ ਆ, ਉਹ ਕੰਪਨੀ ਤੁਹਾਨੂੰ ਕਿਵੇਂ ਲੌਸੂਟ 'ਚ ਲੈ ਕੇ ਆਉਂਦੀ ਹੈ, ਉਹ ਤੁਹਾਨੂੰ ਕੰਪਨੀ ਕਿਹੜੀ ਪਨਿਸ਼ਮੈਂਟ ਦਿਵਾਉਂਦੀ ਹੈ, ਉਹਦੇ ਕੀ ਨੁਕਸਾਨ ਹੈ, ਉਹ ਸਾਰੀਆਂ ਗੱਲਾਂ ਬਾਅਦ ਦੀਆਂ, ਉਹ ਬਾਅਦ ਦੀਆਂ। ਪਰ ਇੱਕ ਵਾਰੀ ਕੰਪਨੀ ਜਿਹੜੀ 200, 300, 400 ਟਰੱਕ ਵਾਲੀ ਹੈ, ਅਗਰ ਉਹਦੀ DOT ਬੰਦ ਹੋ ਜਾਂਦੀ ਹੈ ਤਾਂ ਉਹਦੇ ਲਈ ਇੱਕ ਨਿਰੀ ਮੌਤ ਹੈ। ਔਰ ਉਸ ਤੋਂ ਵੀ ਵੱਡੀ ਗੱਲ ਹੈ ਕਿ ਸਾਰੇ ਟਰੱਕਾਂ ਦੇ ਉੱਤੇ VLT ਸਟਾਪ ਲੱਗ ਜਾਂਦਾ। VLT, ਜਿਹੜੇ ਬੰਦੇ ਬਾਹਰ ਨੂੰ ਟਰੱਕ ਚਲਾਉਂਦੇ ਆ, IRP ਪਲੇਟਾਂ, ਉਹਨਾਂ ਨੂੰ ਪਤਾ ਕਿ ਹਰ ਟਰੱਕ ਦੀ ਲਾਇਸੈਂਸ ਪਲੇਟ ਜਿਹੜੀ ਹੈ ਉਹ ਇੱਕ DOT ਦੇ ਨਾਲ ਕਨੈਕਟਡ ਹੁੰਦੀ ਹੈ। ਹਾਂਜੀ, ਔਰ ਅਗਰ DOT ਜਿਹੜੀ ਜਿਹਦੇ ਨਾਲ ਉਹ ਲਾਇਸੈਂਸ ਪਲੇਟ ਕਨੈਕਟਡ ਹੈ, ਅਗਰ ਉਹ DOT ਨੰਬਰ ਇੱਕ ਰਾਤ ਵਾਸਤੇ ਵੀ ਅਗਰ ਇਨਐਕਟਿਵ ਹੁੰਦਾ ਹੈ ਤਾਂ ਉਸ ਟਰੱਕ ਦੇ ਉੱਤੇ VLT ਸਟਾਪ ਲੱਗਦਾ, ਜਿਹਨੂੰ ਕਿ ਅਸੀਂ ਕਹਿੰਦੇ ਆ ਵਹੀਕਲ ਲਾਇਸੈਂਸਿੰਗ ਐਂਡ ਟਾਈਟਲਿੰਗ ਸਟਾਪ। ਠੀਕ ਹੈ, ਭਾਵ ਕਿ ਇਹ ਬਿਨ ਨੰਬਰ ਦੇ ਉੱਤੇ ਇਹ VLT ਸਟਾਪ ਨੂੰ ਜਦ ਤੱਕ ਉਹਨੂੰ ਕਲੀਅਰ ਨਹੀਂ ਕਰਾਉਂਦੇ, ਨਾ ਤੁਸੀਂ ਇੱਕ ਟਰੱਕ ਵੇਚ ਸਕਦੇ ਹੋ, ਨਾ ਟਰੱਕ ਤੇ ਪਲੇਟਾਂ ਲੈ ਸਕਦੇ ਹੋ, ਨਾ ਇਹਨੂੰ ਟਰੱਕ ਨੂੰ ਬਾਹਰ ਕਢਵਾ ਸਕਦੇ ਹੋ। ਇੱਥੋਂ ਤੱਕ ਕਿ ਅਗਰ ਉਹ ਟਰੱਕ ਤੁਹਾਡੇ ਅਕਾਊਂਟ ਵਿੱਚ ਹੈ, IRP ਅਕਾਊਂਟ ਦੇ ਅੰਦਰ, ਤਾਂ ਤੁਸੀਂ ਰਿਨਿਊਵਲ ਵੀ ਨਹੀਂ ਕਰਵਾ ਸਕਦੇ, ਕਿਉਂਕਿ ਉਹ ਟਰੱਕ ਨਾ ਡਿਲੀਟ ਹੋ ਸਕਦਾ, ਨਾ ਐਡ ਹੋ ਸਕਦਾ, ਉਹ ਟਰੱਕ ਬਿਲਕੁਲ ਲੌਕ ਹੋ ਜਾਂਦਾ।
ਸੋ BLT ਸਟਾਪ ਲੱਗਣ ਦਾ ਨੁਕਸਾਨ ਇਹ ਹੈ ਕਿ $150 ਪਰ ਟਰੱਕ, ਜੇ ਤੁਹਾਡੇ ਕੋਲ 200 ਟਰੱਕ ਹੈ ਤਾਂ $30,000 ਦਾ ਚੈੱਕ ਤੁਹਾਨੂੰ DMB ਨੂੰ ਭੇਜਣਾ ਪਏਗਾ, ਕਿਉਂਕਿ DMB ਨੇ ਇਹ ਗੱਲ ਕਦੇ ਨਹੀਂ ਮੰਨਣੀ ਕਿ ਇਹ ਕਿਸੇ ਨੇ ਕਰਵਾਇਆ। DMB ਨੂੰ ਨਾ ਹੀ ਇਸ ਗੱਲ ਬਾਰੇ ਕੋਈ ਸਿੰਪਥੀ ਹੈ ਕਿ ਇੱਕ ਬੰਦਾ ਕੋਈ ਕਿਸੇ ਨਾਲ ਧੋਖਾ ਕਰ ਗਿਆ। ਸੋ ਇਹ ਇੱਕ ਬਹੁਤ ਔਖਾ ਟਾਈਮ ਆ ਟਰੱਕਰਸ ਵਾਸਤੇ। ਸਹੀ ਗੱਲ ਹੈ। ਸਾਡੇ ਕੋਲ ਕਰੀਬ ਰੋਜ਼ 4 ਤੋਂ 5 ਕਾਲਸ ਐਸੀਆਂ ਆਉਂਦੀਆਂ ਜਿਹਦੇ ਵਿੱਚ ਬੰਦੇ ਦਾ ਈਮੇਲ ਚੇਂਜ ਕਰਤਾ ਜਾਂਦਾ, ਬੰਦੇ ਦਾ ਫੋਨ ਨੰਬਰ ਚੇਂਜ ਕਰਤਾ ਜਾਂਦਾ, ਜਾਂ ਬੰਦੇ ਦਾ ਐਡਰੈਸ ਚੇਂਜ ਕਰਤਾ ਜਾਂਦਾ, ਔਰ ਉਹਨੂੰ ਪਤਾ ਹੀ ਨਹੀਂ ਹੁੰਦਾ। ਔਰ ਰਜਿੰਦਰ ਸਿੰਘ ਜੀ, ਇੱਥੇ ਸੌਰੀ ਮੈਂ ਤੁਹਾਨੂੰ ਵਿੱਚੇ ਕੱਟ ਰਿਹਾ, ਫਿਰ ਵੱਡਾ ਸਵਾਲ ਤੇ ਇੱਥੇ ਆ ਜਾਂਦਾ ਵੀ ਕੋਈ ਬਚਾਅ ਵੀ ਹੋ ਸਕਦਾ, ਬਚ ਵੀ ਸਕਦੇ ਇਸ ਚੀਜ਼ ਤੋਂ, ਕਿ ਕੁਛ ਨਹੀਂ ਜਿਹੜਾ ਉਹ ਕੀਤਾ ਜਾ ਸਕਦਾ? ਦੇਖੋ, ਇਹਦਾ ਇੱਕੋ ਹੀ ਢੰਗ ਆ ਕਿ ਇਹਦੀ ਸ਼ਿਕਾਇਤ ਕੀਤੀ ਜਾਵੇ ਵੱਧ ਤੋਂ ਵੱਧ ਫੈਡਰਲ ਮੋਟਰ ਕੈਰੀਅਰ ਨੂੰ। ਓਕੇ, ਉਹਦਾ ਇੱਕ ਚੈਟ ਸਿਸਟਮ ਹੈਗਾ ਆ, ਤੁਸੀਂ ਚੈਟ ਜਾ ਕੇ ਕਰਕੇ ਉਹਨਾਂ ਨੂੰ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹੋ। ਜਦ ਤੱਕ ਉਹ 1000-2000 ਸ਼ਿਕਾਇਤਾਂ ਜਿਹੜੀਆਂ ਆ ਉਹ ਨਹੀਂ ਤੁਹਾਡੀਆਂ ਹੁੰਦੀਆਂ, ਇਹਦੇ ਵਿੱਚ ਤੁਹਾਡੀਆਂ ਦਰਜ ਨਹੀਂ ਹੁੰਦੀਆਂ, ਤੇ ਤਦ ਤੱਕ ਇਹ ਜਿਹੜਾ ਆ ਇਹਦਾ ਮਸਲਾ ਹੱਲ ਨਹੀਂ ਹੋਣਾ, ਕਿਉਂਕਿ ਜਿਹੜੇ ਸਰਕਾਰੀ ਮਸਲੇ ਹੁੰਦੇ ਆ ਉਹਨਾਂ ਦੇ ਵਿੱਚ ਇੰਨੀ ਜਲਦੀ ਪਾਲਿਸੀਜ਼ ਨਹੀਂ ਬਣਦੀਆਂ। ਜਿਹੜੀਆਂ ਵੈਬਸਾਈਟ ਨੂੰ ਚੇਂਜ ਕਰਨ ਦੀਆਂ ਪਾਲਿਸੀਜ਼ ਆ ਉਹ ਬਹੁਤ ਹਾਰਡ ਹੁੰਦੀਆਂ। ਇਸ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਿ ਅੱਜ ਕਿਸੇ ਨੇ ਸ਼ਿਕਾਇਤ ਕਰਤੀ ਤੇ ਕੱਲ ਨੂੰ ਠੀਕ ਹੋ ਜਾਣੀ ਹੈ। ਉਹ ਧੜਾ ਕੋਈ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਿਕਾਇਤਾਂ ਜਾਣ, ਤੇ ਫਿਰ ਉਸ ਤੋਂ ਬਾਅਦ ਉਹ ਬਕਾਇਦਾ ਉਹਨਾਂ ਦੀਆਂ ਫੈਡਰਲ ਦੀਆਂ ਬੋਰਡ ਆਫ ਡਾਇਰੈਕਟਰਸ ਜੋ ਹੈ ਜਾਂ ਉਹਨਾਂ ਦਾ ਜੋ ਵੀ ਸਿਸਟਮ ਹੈ ਉਹਦੇ ਵਿੱਚ ਉਹ ਦੁਆਰਾ ਉਹਨੂੰ ਮਤਾ ਲੈ ਕੇ ਆਉਣਗੇ, ਉਹ ਸਾਰੇ ਬਿੱਲ ਪਾਸ ਹੋਣਗੇ, ਦੁਬਾਰਾ ਵੈਬਸਾਈਟ ਹੋਏਗੀ। ਪਰ ਇਹਦਾ ਇੱਕੋ ਇੱਕ ਇਲਾਜ ਆ ਜਿਹੜਾ ਇਸ ਵੇਲੇ ਆਰਜੀ ਤੌਰ ਤੇ, ਕਿ ਉਹਦੀ ਸ਼ਿਕਾਇਤ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਕੀਤੀ ਜਾਵੇ। ਇਹ ਇਹਨਾਂ ਨੇ ਕਿਹਦੇ ਕਹਿਣ ਦੇ ਉੱਤੇ ਚੇਂਜ ਕਰਤਾ ਸੀ ਰਜਿੰਦਰ ਭਾਜੀ? ਇਹ ਤਾਂ ਮਤਲਬ ਜਿੱਦਾਂ ਤੁਸੀਂ ਕਿਹਾ ਵੀ ਇਹ ਤਾਂ ਬੜਾ ਹੀ ਮਾਰੂ ਇਹਨਾਂ ਨੇ ਚੇਂਜ ਲਿਆਂਦੀਆਂ। ਬਿਲਕੁਲ, ਇਹ ਬੜਾ ਇੱਕ ਖਤਰਨਾਕ ਚੀਜ਼ ਹੈ। ਇਹਦਾ ਕੋਈ ਕਿਸੇ ਨੇ ਕੋਈ ਗੱਲ ਨਹੀਂ ਕਹੀ ਕਿਉਂ ਉਹਨਾਂ ਨੇ ਕੀਤਾ। ਫੈਡਰਲ ਮੋਟਰ ਕੈਰੀਅਰ ਜਾਣਦਾ ਆ ਇਹਦੇ ਪਿੱਛੇ ਰੀਜ਼ਨ ਕੀ ਹੈ, ਇਹ ਵੀ ਉਹ ਜਾਣਦੇ ਆ। ਪਰ ਹਾਂ, ਜਿਹੜਾ ਪਹਿਲਾਂ ਵਾਲਾ ਮੈਥਡ ਸੀ ਉਹ ਇਹਦੇ ਮੁਕਾਬਲੇ ਬਹੁਤ ਜ਼ਿਆਦਾ, ਕਿਉਂਕਿ ਉਹ ਚ ਇੱਕ ਖਾਸੀਅਤ ਸੀ ਕਿ ਤੁਹਾਡੀ ਅਗਰ ਬੰਦਾ ਕੋਈ ਪਿਨ ਨੰਬਰ ਅੱਜ ਅਪਲਾਈ ਕਰ ਦਿੰਦਾ, ਤੁਹਾਡੀ ਫੇਕ ਪਿਨ ਅਪਲਾਈ ਕਰ ਦਿੰਦਾ, ਤੇ ਤੁਸੀਂ ਰਾਈਟ ਵੇ ਜਾ ਕੇ ਉਹਨੂੰ ਚੇਂਜ ਕਰਵਾ ਕੇ ਆਪਣੀ ਨਵੀਂ ਪਿਨ ਅਪਲਾਈ ਕਰ ਸਕਦੇ ਹੋ। ਉਦੋਂ ਸੀਗਾ ਸਾਧਨ, ਉਦੋਂ ਸੀ। ਪਰ ਹੁਣ ਕੀ ਪ੍ਰੋਬਲਮ ਹੈ ਕਿ ਅੱਜ ਤੁਹਾਡੀ ਅਗਰ ਬੰਦਾ ਪਿਨ ਚੇਂਜ ਕਰਵਾ ਦਿੰਦਾ, ਉਹ ਪਿਨ ਤੁਹਾਡੇ ਉਹ ਐਡਰੈਸ ਚੇਂਜ ਕਰਵਾ ਦਿੰਦਾ, ਉਹ ਹੁਣ ਉਹ ਪਿਨ ਜਦੋਂ ਵੀ ਜਾਣੀ ਆ ਉਸ ਐਡਰੈਸ ਦੇ ਉੱਤੇ ਜਾਣੀ। ਅੱਜ ਤੁਹਾਡੀ ਬੰਦਾ ਐਡਰੈਸ ਚੇਂਜ ਕਰਾ ਦੇਵੇ ਨਾਲ ਪਿਨ ਚੇਂਜ ਕਰਾ ਦੇਵੇ ਤੇ ਉਹ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਕਮਾਲ ਦੀ ਗੱਲ ਹੈ। ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੈਨੂਅਲੀ ਇਸ ਚੀਜ਼ ਨੂੰ ਚੇਂਜ ਕਰਾਉਣ ਵਰਗੇ ਵਾਪਸ ਉਹਨੂੰ ਠੀਕ ਕਰਵਾਉਣ ਵਾਸਤੇ ਅੱਜ ਦੀ DTD ਫੈਡਰਲ ਮੋਟਰ ਕੈਰੀਅਰ ਉਹ 15 ਤੋਂ ਲੈ ਕੇ 25 ਦਿਨ ਲੈ ਰਹੀ ਹੈ। ਅੱਛਾ, ਭਾਵ ਕਿ ਤੁਸੀਂ ਆਪਣੀ ਗਲਤ ਹੋਈ ਚੀਜ਼ ਨੂੰ ਠੀਕ ਕਰਵਾਉਣਾ ਤੇ 15 ਤੋਂ ਲੈ ਕੇ 25 ਦਿਨ ਤੁਹਾਡੇ ਲੱਗ ਸਕਦੇ ਆ। ਇਨ ਦਾ ਮੀਨ ਟਾਈਮ ਤੁਹਾਡਾ ਕੋਈ ਲੋਡ ਤੁਹਾਡੇ ਨਾਂ ਤੇ ਚੱਕ ਕੇ ਚੋਰੀ ਕਰਵਾ ਲਵੇ, ਚੈੱਕ ਤੁਹਾਡੇ ਆਪਣੇ ਨਾਂ ਤੇ ਮੰਗਵਾ ਲਵੇ, ਤੁਸੀਂ ਕੁਝ ਨਹੀਂ ਕਰ ਸਕਦੇ। ਤੁਸੀਂ ਉਦਾਂ ਦੇ ਨਾਂ ਦੀ ਕੰਪਨੀ ਖੋਲ ਕੇ ਬੈਂਕ ਅਕਾਊਂਟ ਖੁਲਾਓ। ਮਾਲਿਕ ਮੈਂ ਹੁਣ ਇਹ ਗੋਸਾ ਇਹਨੂੰ ਕੋਈ ਬੰਦੇ ਮੇਰੀ ਗੱਲ ਕਹੀ ਇਹਨੂੰ ਮਿਸਯੂਜ਼ ਕਰ ਲੈਣ ਹੋਰ ਪਾਸੇ ਨੂੰ। ਸਹੀ ਗੱਲ ਆ, ਉਹ ਕਹਿੰਦੇ ਇਹਦਾ ਟਿਪ ਦੱਸੀ ਜਾਂਦੇ ਆ। ਹਾਂ, ਮਾਲਿਕ ਟਿਪ ਦੱਸੀ ਜਾਂਦਾ, ਇਹ ਕਿ ਮੇਰੀ ਉਲਟ ਨਾ ਗੱਲ ਕਿਤੇ ਫੇਲ ਹੋ ਜਾਏ। ਪਰ ਹਾਂ, ਦੇਖੋ ਇੱਕ ਗੱਲ ਪੱਕੀ ਹੈ ਕਿ ਜਦੋਂ ਚੀਜ਼ਾਂ ਟਰੈਕ ਹੁੰਦੀਆਂ ਗਵਰਨਮੈਂਟ ਤੁਹਾਨੂੰ ਸਜ਼ਾਵਾਂ ਵੱਡੀਆਂ ਦਿੰਦੀ ਹੈ, ਕੋਈ ਸ਼ੱਕ ਨਹੀਂ। ਪਰ ਗੱਲ ਤਾਂ ਇਹ ਹੈ ਕਿ ਜਦੋਂ ਤੱਕ ਕਿਸੇ ਨੂੰ ਸਜ਼ਾ ਮਿਲਣੀ ਹੈ ਉਦੋਂ ਤੱਕ ਉਹਨੇ ਕਿੰਨਿਆਂ ਦੇ ਨੁਕਸਾਨ ਕਰ ਜਾਣੇ, ਇੱਕ ਬਹੁਤ ਵੱਡਾ ਸਵਾਲ ਹੈ। ਇਹ ਜੋ ਇਸ ਟਾਈਮ ਆਪਾਂ ਜੋ ਸਕੈਮ ਤੇ ਇਹ ਉਹ ਸਾਰਾ ਕੁਝ ਚੱਲ ਰਿਹਾ, ਕਿਤੇ ਨਾ ਕਿਤੇ ਤੁਸੀਂ ਇਹ ਵਾਲੀ ਚੀਜ਼ ਨੂੰ ਵੀ ਕਾਰਨ ਮੰਨਦੇ ਆ? ਨਹੀਂ, ਮੈਂ ਤੁਹਾਨੂੰ ਗੱਲ ਵਿੱਚ ਕਹੀ ਇਹ ਗੱਲ ਕਿ 90% ਇਹ ਸਕੈਮ ਹੁੰਦਾ ਹੀ ਲੋਡ ਚੋਰੀ ਹੋਣ ਵਾਸਤੇ ਆ। ਲੋਡ ਜੇਕਰ ਤੁਹਾਡੇ ਅੱਜ ਤੁਹਾਡਾ ਫੋਨ ਨੰਬਰ ਜਾਂ ਤੁਹਾਡੀ ਈਮੇਲ ਚੋਰੀ ਹੋ ਰਹੀ ਹੈ ਨਾ, ਜਾਂ ਚੇਂਜ ਹੋ ਗਈ ਹੈ, ਤਾਂ ਤੁਸੀਂ ਇਹ ਧਿਆਨ ਰੱਖੋ ਕਿ ਤੁਹਾਡੇ MC ਦੇ ਉੱਤੇ ਆਉਣ ਵਾਲੇ ਵੀਕ 2 ਵੀਕ ਚ ਲੋਡ ਚੱਕੇ ਚੋਰੀ ਹੋ ਜਾਣਾ। ਕਿਉਂਕਿ ਕਿਸੇ ਨੂੰ ਸ਼ੌਕ ਥੋੜੀ ਆ ਉਦਾਂ ਹੀ ਤੁਹਾਡੀਆਂ ਜਾ ਕੇ ਤੁਹਾਡਾ ਈਮੇਲ ਚੇਂਜ ਕਰਵਾ ਦੇ। ਸਹੀ ਗੱਲ ਹੈ। ਉਹਨੇ ਜੇਕਰ ਯੂਜ਼ ਹੀ ਨਹੀਂ ਕਰਨਾ ਜਾਂ ਉਹਨੂੰ ਮਿਸਯੂਜ਼ ਹੀ ਨਹੀਂ ਕਰਨਾ, ਉਹ ਕਰਵਾਏਗਾ ਕਿਉਂ? ਸੋ ਇਸ ਕਰਕੇ ਮੈਂ ਹਰ ਇੱਕ ਬੰਦੇ ਨੂੰ ਗੱਲ ਕਹਿਣਾ ਕਿ ਭਾਈ ਹਰ ਰੋਜ਼ ਸਵੇਰੇ ਉੱਠ ਕੇ ਮੈਂ ਫੇਸਬੁੱਕ ਤੇ ਪੋਸਟ ਵੀ ਪਾਈ, ਮੈਂ ਵੀਡੀਓ ਵੀ ਕੀਤੀ, ਮੈਂ ਤੁਹਾਡੇ
ਮਾਧਿਅਮ ਥਰੂ ਪਿਛਲੀ ਵਾਰੀ ਵੀ ਪ੍ਰਵੀਨ ਸਿੰਘ ਸ਼ਰਮਾ ਜੀ ਦੇ ਸ਼ੋਅ ਵਿੱਚ ਵੀ ਮੈਂ ਬਾਰ-ਬਾਰ ਗੱਲ ਕਹੀ ਸੀ, ਔਰ ਮੇਰੀ ਕੋਸ਼ਿਸ਼ ਹੈ ਕਿ ਆਪਾਂ ਇਹਦੇ ਉੱਤੇ ਹਰ ਵਾਰੀ 2-3 ਮਿੰਟ 4 ਮਿੰਟ ਗੱਲ ਜ਼ਰੂਰ। ਕਰੀਏ, ਤਾਂ ਕਿ ਜਿੰਨੇ ਵੀ ਲੋਕ ਸੁਣਦੇ ਆ ਸਾਡੀ ਗੱਲ, ਔਰ ਤੁਸੀਂ ਹੈਰਾਨ ਹੋਵੋਗੇ ਕਿ ਪਿਛਲੇ ਸ਼ੋਅ 'ਚ ਅਸੀਂ ਗੱਲ ਕਹੀ ਸੀ, ਜੇ ਮੈਨੂੰ ਕਾਲ ਇਸ ਗੱਲ ਕਰਕੇ ਆਈ ਕਿ ਮੈਨੂੰ, ਕਿਉਂਕਿ ਮੈਂ ਗੱਲ ਕਹੀ ਸੀ ਕਿ ਹਰ ਰੋਜ਼ ਸਵੇਰੇ ਬ੍ਰਸ਼ ਬਾਅਦ ਵਿੱਚ ਕਰੋ, ਆਈਡੀ ਚੈੱਕ ਕਰੋ ਪਹਿਲਾਂ। ਸਭ ਤੋਂ ਪਹਿਲਾਂ ਆਪਣਾ ਐਡਰੈਸ ਚੈੱਕ ਕਰੋ ਜਾਂ ਆਪਣੀ ਈਮੇਲ ਚੈੱਕ ਕਰੋ ਕਿ ਕੋਈ ਚੇਂਜ ਤਾਂ ਨਹੀਂ ਹੋਇਆ। ਔਰ ਬਕਾਇਦਾ ਇੱਕ ਲੜਕੇ ਨੇ ਮੈਨੂੰ ਇਹ ਗੱਲ ਕਹੀ ਕਿ ਜੀ ਮੈਂ ਤੁਹਾਡਾ ਰੇਡੀਓ ਸ਼ੋਅ ਦੇ ਉੱਤੇ ਲਵ ਯੂ ਸੁਣਿਆ ਸੀ, ਮੈਂ ਡੇਲੀ ਚੈੱਕ ਕਰਦਾ ਔਰ ਮੇਰਾ ਚੇਂਜ ਹੋ ਗਿਆ। ਦੇਖ ਲਓ, ਉਹਨੂੰ ਪਤਾ ਲੱਗਾ ਤਾਂ। ਹਾਂਜੀ, ਨਹੀਂ ਤੁਸੀਂ ਹੈਰਾਨ ਹੋਵੋਗੇ, ਮੇਰੇ ਕੋਲ ਰੋਜ਼ ਦੀਆਂ 5 ਤੋਂ 7-10 ਕੰਪਲੇਂਟਸ ਆ ਰਹੀਆਂ ਡੇਲੀ ਇੰਨੀਆਂ। ਅੱਜ ਸਵੇਰ ਦੀਆਂ ਮੇਰੇ ਕੋਲ 3 ਕੰਪਲੇਂਟ ਆਲਰੇਡੀ ਆ ਚੁੱਕੀਆਂ ਇਸ ਮੁੱਦੇ ਦੇ ਉੱਤੇ ਵੀ ਮੇਰਾ ਚੇਂਜ ਕਰਤਾ, ਇਹ ਮੇਰਾ ਈਮੇਲ ਚੇਂਜ ਕਰਤਾ ਜੀ। ਫਿਰ ਬ੍ਰੋਕਰ ਲੋਡ ਦੇਣਾ ਬੰਦ ਕਰ ਦਿੰਦੇ। ਅੱਛਾ, ਇੱਕ ਹੋਰ ਗੱਲ ਹੈ ਇੱਥੇ ਕਿ ਅਗਰ ਤੁਹਾਡੀ ਈਮੇਲ 2 ਤੋਂ ਵੱਧ ਵਾਰੀ ਚੇਂਜ ਹੋ ਜਾਏ, ਬ੍ਰੋਕਰਸ ਨੂੰ ਪਤਾ ਲੱਗ ਜਾਂਦਾ। ਉਹ ਇਹ ਸਮਝ ਜਾਂਦੇ ਆ ਕਿ ਇਹ ਬੰਦਾ ਇਸ ਵੇਲੇ ਕਿਸੇ ਦੀ ਰਡਾਰ ਦੇ ਅੰਡਰ ਹੈ, ਕੋਈ ਸਕੈਮਰ ਦੀ ਰਡਾਰ ਦੇ ਅੰਡਰ ਹੈ, ਇਹ ਬੰਦਾ ਕੋਸ਼ਿਸ਼ ਕਰ ਰਿਹਾ ਠੀਕ ਕਰਨ ਨੂੰ, ਪਰ ਇਹ ਆਲਰੇਡੀ ਕਿਸੇ ਸਕੈਮਰ ਦੇ ਅੱਡੇ ਚੜ ਚੁੱਕਾ, ਤੇ ਸਕੈਮਰ ਕੋਈ ਵੀ ਇਹਨਾਂ ਹੁਣ ਧੋਖਾ ਕਰ ਸਕਦਾ। ਉਹ ਲੋਡ ਦੇਣਾ ਬੰਦ ਕਰਦੇ ਕਿਉਂਕਿ ਸਿਕਿਉਰਿਟੀ ਫੀਲ ਨਹੀਂ ਕਰਦੇ। ਉਹ 15-20 ਦਿਨ ਤਾਂ ਵੈਸੇ ਲੱਗ ਜਾਣੇ ਠੀਕ ਕਰਾਉਣ ਨੂੰ, ਤੇ ਉਸ ਤੋਂ ਬਾਅਦ ਉਹ ਅਗਲਾ ਫੇਰ ਕਰ ਸਕਦਾ ਜਦੋਂ ਮਰਜ਼ੀ। ਬਿਲਕੁਲ, ਇਹ ਤਾਂ ਚੰਗਾ ਵਿਚਾਰੇ ਨੂੰ ਗੇੜਾਂ ਦੇ ਵਿੱਚ ਜਿਹੜਾ ਉਹ ਪਾਉਣਾ ਆ। ਇੰਡਸਟਰੀ ਦੇ ਹਾਲਾਤ ਇੰਡਸਟਰੀ ਸਲੋ ਹੈ, ਇੰਡਸਟਰੀ ਬੜੀ ਸਲੋ ਆ, ਲੋਕ ਵੈਸੇ ਬੜੇ ਪਰੇਸ਼ਾਨ ਆ, ਪੈਸਾ ਨਹੀਂ ਬਣ ਰਿਹਾ, ਕੋਈ ਖਰਚੇ ਬਹੁਤ ਜ਼ਿਆਦਾ ਵੱਧ ਗਏ ਆ, ਉੱਤੋਂ ਕਾਨੂੰਨ ਜਿਹੜਾ ਉਹ ਡੇ ਬਾਈ ਡੇ ਸਖਤ ਹੋ ਰਿਹਾ, ਚਾਹੇ ਉਹ ਕਲੀਨ ਟਰੱਕ ਨਾਲ ਸੰਬੰਧਿਤ ਆ, ਚਾਹੇ ਉਹ ਸਮੋਗ ਦੇ ਨਾਲ ਸੰਬੰਧਿਤ ਹੈ। ਉੱਤੋਂ ਜਿਹੜੀਆਂ ਇਹ ਚੀਜ਼ਾਂ ਹੈ ਜਿਹੜੀਆਂ ਜਿਨ੍ਹਾਂ ਦੇ ਬੰਦੇ ਦਾ ਕਸੂਰ ਕੋਈ ਨਹੀਂ ਆ, ਉਹਨੂੰ ਪਰੇਸ਼ਾਨ ਕਰ ਰਹੀਆਂ, ਮੈਂਟਲੀ ਬੜੇ ਵੱਡਾ ਸਟ੍ਰੈਸ ਦਾ ਕਾਰਨ ਬਣ। ਬਿਲਕੁਲ, ਚੌਂਚ ਫੇਰਿਓ ਜਿਹੜੀ ਉਹ ਮਾਰਦਾ ਜਿਹੜਾ ਹੋ ਸਬੱਬ ਜਿਹੜਾ ਚੀਜ਼ਾਂ। ਜੀ ਹੁਣ ਆਪਾਂ ਮੁੱਦੇ ਤੇ ਆਈਏ। ਜੀ ਬਿਲਕੁਲ ਜੀ। ਸੋ ਰਜਿੰਦਰ ਭਾਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਜਦੋਂ ਆਪਾਂ ਡਰੱਗ ਟੈਸਟਿੰਗ ਦੀ ਗੱਲ ਕੀਤੀ ਸੀ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ, ਤੁਸੀਂ ਦੱਸਿਆ ਜੀ ਪੋਜ਼ਿਟਿਵ ਆਉਣ ਤੇ ਕੀ ਕਰਨਾ ਚਾਹੀਦਾ, ਕੀ ਪ੍ਰਕਿਰਿਆ ਆ, ਤੇ ਹੁਣ ਪੋਸਟ ਐਕਸੀਡੈਂਟ ਡਰੱਗ ਜਿਹੜਾ ਆ ਟੈਸਟ ਆ, ਉਹ ਕਦੋਂ ਤੇ ਕਿੰਨੇ ਚਿਰ ਦੇ ਅੰਦਰ ਕਰਾਉਣਾ ਜ਼ਰੂਰੀ ਹੁੰਦਾ? ਜੀ, ਪਹਿਲੀ ਗੱਲ ਕਿ ਕਰੋਨਾ ਕਦੋਂ ਜ਼ਰੂਰੀ ਹੁੰਦਾ, ਸਭ ਤੋਂ ਵੱਡੀ ਗੱਲ ਤਾਂ ਇਹ ਹੈ। ਹਾਂਜੀ ਜੀ। ਕਦੋਂ? ਜੇਕਰ ਤੁਹਾਡਾ ਜਿਹੜਾ ਟੈਸਟ ਹੈਗਾ ਆ, ਜੇਕਰ ਤੁਹਾਡਾ ਜੋ ਐਕਸੀਡੈਂਟ ਹੁੰਦਾ, ਅਗਰ ਉਹਦੇ ਵਿੱਚ ਕੋਈ ਮੌਤ ਹੋ ਜਾਂਦੀ ਹੈ, ਓਕੇ, ਇੰਜਰੀ ਹੋ ਜਾਂਦੀ ਹੈ ਜੀ, ਜਾਂ ਟਰੱਕ ਜਾਂ ਟ੍ਰੇਲਰ ਦੋਨਾਂ ਚੋਂ ਕੋਈ ਇੱਕ ਤੁਹਾਡਾ ਜਾਂ ਦੂਜੀ ਪਾਰਟੀ ਦਾ ਟੋ ਹੁੰਦਾ, ਤੇ ਉਸ ਕੇਸ ਦੇ ਵਿੱਚ ਤੁਹਾਡਾ ਜਿਹੜਾ ਪੋਸਟ ਐਕਸੀਡੈਂਟ ਦਾ ਭਾਵ, ਪਹਿਲਾਂ ਮੈਂ ਦੱਸਦਾ ਸੀ ਕਿਉਂਕਿ ਤੁਹਾਡਾ ਪੋਸਟ ਐਕਸੀਡੈਂਟ ਦਾ ਭਾਵ ਜਿਹੜੇ ਸੁਣਨ ਵਾਲੇ ਸਰੋਤੇ ਆ ਉਹਨਾਂ ਨੂੰ ਥੋੜਾ ਜਿਹਾ ਪਤਾ ਲੱਗ ਜਾਵੇ ਹੁੰਦਾ ਕੀ ਹੈ। ਪੋਸਟ ਐਕਸੀਡੈਂਟ ਤੋਂ ਭਾਵ ਹੁੰਦਾ ਕਿ ਜਦੋਂ ਤੁਹਾਡਾ ਐਕਸੀਡੈਂਟ ਹੋ ਜਾਂਦਾ, ਹੋਣ ਤੋਂ ਬਾਅਦ ਤੁਹਾਡੀਆਂ ਡਰੱਗ ਟੈਸਟ ਦੇ ਪ੍ਰਤੀ ਕੀ ਜ਼ਿੰਮੇਵਾਰੀਆਂ ਹਨ, ਉਹਨੂੰ ਅਸੀਂ ਪੋਸਟ ਐਕਸੀਡੈਂਟ ਕਹਿੰਦੇ ਆ। ਜਿਵੇਂ ਪ੍ਰੀ ਇੰਪਲੋਇਮੈਂਟ ਹੁੰਦਾ ਕਿ ਇੰਪਲੋਇਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੁੰਦਾ, ਇਵੇਂ ਇਹ ਪੋਸਟ ਐਕਸੀਡੈਂਟ ਜਿਹੜਾ ਆ ਉਹ ਐਕਸੀਡੈਂਟ ਹੋਣ ਤੋਂ ਬਾਅਦ ਜਿਹੜੀ ਪ੍ਰਕਿਰਿਆ ਆ ਉਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ। ਸੋ ਇਹਦੇ ਵਿੱਚ ਕੀ ਹੈਗਾ ਕਿ ਜੇਕਰ ਕਿਸੇ ਵੀ ਬੰਦੇ ਦੀ ਡੈਥ ਹੋ ਜਾਂਦੀ ਹੈ ਜੀ, ਤਾਂ ਬੇਸ਼ੱਕ ਤੁਹਾਨੂੰ ਸਾਈਟੇਸ਼ਨ ਕਿਸੇ ਡਰਾਈਵਰ ਨੂੰ ਮਿਲੇ ਜਾਂ ਨਾ ਮਿਲੇ, ਉਹਦੇ ਡਰੱਗ ਟੈਸਟ ਹੋਣਾ ਹੀ ਹੋਣਾ। ਓਕੇ। ਅਗਲਾ, ਜੇਕਰ ਬੋਡੀਲੀ ਇੰਜਰੀ ਹੁੰਦੀ ਹੈ, ਉਸ ਕੇਸ ਦੇ ਵਿੱਚ ਤੁਹਾਡਾ ਜਿਹੜਾ ਡਰੱਗ ਟੈਸਟ ਉਹ ਹੋਣਾ ਹੀ ਹੋਣਾ। ਅਗਰ ਬੋਡੀਲੀ ਇੰਜਰੀ ਹੁੰਦੀ ਹੈ ਪਰ ਡਰਾਈਵਰ ਨੂੰ ਸਾਈਟੇਸ਼ਨ ਨਹੀਂ ਮਿਲਦੀ, ਮੰਨ ਲਓ ਤੁਹਾਡੀ ਆਪਣੀ ਬੋਡੀਲੀ ਇੰਜਰੀ ਹੁੰਦੀ ਪਰ ਤੁਹਾਡਾ ਕਸੂਰ ਕੋਈ, ਤੁਹਾਨੂੰ ਸਾਈਟੇਸ਼ਨ ਨਹੀਂ ਮਿਲਦੀ, ਤਾਂ ਫਿਰ ਤੁਹਾਡਾ ਟੈਸਟ ਨਹੀਂ ਹੋਣਾ। ਪਰ ਜੇਕਰ ਤੁਹਾਨੂੰ ਸਾਈਟੇਸ਼ਨ ਮਿਲ ਜਾਂਦੀ ਹੈ ਫਿਰ ਟੈਸਟ ਹੋਣਾ। ਓਕੇ, ਠੀਕ ਹੈ। ਪਰ ਮੈਂ ਇੱਕ ਗੱਲ ਜ਼ਰੂਰ ਇੱਥੇ ਕਹਾਂਗਾ ਕਿ ਜੇਕਰ ਤੁਹਾਡੇ ਡਰਾਈਵਰ ਨੂੰ ਸਾਈਟੇਸ਼ਨ ਨਹੀਂ ਵੀ ਮਿਲਦੀ, ਬੋਡੀਲੀ ਇੰਜਰੀ ਹੁੰਦੀ ਆ, ਤਾਂ ਇਹ ਹਮੇਸ਼ਾ ਚੰਗੀ ਗੱਲ ਹੈ ਕਿ ਤੁਸੀਂ ਆਪਣਾ ਡਰੱਗ ਟੈਸਟ ਕਰਵਾ ਹੀ ਲਓ। ਇਹਦਾ ਕਾਰਨ ਕੀ ਹੈ? ਕਿਉਂਕਿ ਜਿਹਦੀ ਬੋਡੀਲੀ ਇੰਜਰੀ ਹੋਈ ਹੈ, ਖਾਸ ਕਰਕੇ ਦੂਜੀ ਪਾਰਟੀ ਦੀ, ਜਦੋਂ ਉਹਦੀ ਲਾਅ ਸੂਟ ਹੋਣੀ ਹੈ, ਤਾਂ ਉੱਥੇ ਅਗਰ ਤੁਸੀਂ ਡਰੱਗ ਟੈਸਟ ਕਰਵਾਇਆ ਆ ਤੇ ਉਹ ਨੈਗੇਟਿਵ ਹੈ, ਤੇ ਤੁਹਾਡਾ ਕੇਸ ਜਿਹੜਾ ਆ ਉਹ ਬਹੁਤ ਜ਼ਿਆਦਾ ਸੋਲਿਡ ਹੋ ਜਾਂਦਾ ਕਿ ਇਟ ਵਾਜ਼ ਐਨ ਐਕਸੀਡੈਂਟ, ਇਹ ਚ ਬੰਦੇ ਦਾ ਕਸੂਰ ਨਹੀਂ ਸੀ। ਸੋ ਡਰੱਗ ਟੈਸਟ ਕਰਾਉਣਾ ਮੈਂ ਸਮਝਦਾ ਕਿ ਹਮੇਸ਼ਾ ਹੀ ਵਾਜਬ ਆ, ਜਦੋਂ ਵੀ ਤੁਹਾਨੂੰ ਕੋਈ ਲਾਅ ਸੂਟ ਹੋਣ ਦਾ ਡਰ ਹੋਵੇ, ਖਾਸ ਕਰਕੇ ਬੋਡੀਲੀ ਇੰਜਰੀ ਜਾਂ ਡੈਥ ਦੇ ਕੇਸ ਤਾਂ ਵੈਸੇ ਹੀ ਰਿਕੁਆਇਰਡ ਹੈ, ਪਰ ਬੋਡੀਲੀ ਇੰਜਰੀ ਦੇ ਕੇਸ ਵਿੱਚ ਤੁਹਾਨੂੰ ਵੀ ਜ਼ਰੂਰੀ ਕਰਵਾਉਣਾ ਚਾਹੀਦਾ ਹੈ। ਤੇ ਤੀਜਾ ਜਿਹੜਾ ਹੈਗਾ ਆ ਉਹ, ਜੇਕਰ ਤੁਹਾਡਾ ਟਰੱਕ ਟੋ ਹੁੰਦਾ,
ਠੀਕ ਹੈ ਜੀ। ਟਰੱਕ ਤੁਹਾਡਾ, ਜੇਕਰ ਤੁਹਾਡਾ ਟਰੱਕ ਵੱਜਦਾ ਆ ਤੇ ਦੋਨੇ ਗੱਡੀਆਂ ਆਪਣਾ ਆਪਣਾ ਡਰਾਈਵਰ ਉਹ ਲੈ ਕੇ ਤੁਰ ਜਾਂਦੇ ਆ, ਫਿਰ ਡਾਕਟਰਸ ਦੀ ਕੋਈ ਰਿਕੁਆਇਰਮੈਂਟ ਨਹੀਂ। ਓਕੇ। ਪਰ ਜੇਕਰ ਉਹ ਟੋ ਹੁੰਦਾ, ਉਹਨਾਂ ਚ ਕੋਈ ਵੀ ਇੱਕ ਵਹੀਕਲ ਤੁਹਾਡਾ ਜਾਂ ਦੂਸਰੇ ਦਾ, ਤੇ ਡਰਾਈਵਰ ਨੂੰ ਸਾਈਟੇਸ਼ਨ ਮਿਲਦੀ ਹੈ, ਤੇ ਯੈਸ ਉਹਦੇ ਵਿੱਚ ਤੁਹਾਡਾ ਡਾਕਟਰ ਜਿਹੜਾ ਹੋਣਾ ਉਹ ਜ਼ਰੂਰੀ ਹੈ। ਸਾਈਟੇਸ਼ਨ ਪਲੱਸ ਟੋਇੰਗ। ਜੀ ਠੀਕ ਹੈ ਜੀ। ਜੀ। ਹਾਂਜੀ, ਕੰਟੀਨਿਊ ਕਰੋ ਰਜਿੰਦਰ ਭਾਜੀ। ਹਾਂਜੀ, ਮੈਨੂੰ ਲੱਗਦਾ ਉਹਨਾਂ ਦਾ ਰਜਿੰਦਰ ਭਾਜੀ ਦਾ ਕਨੈਕਸ਼ਨ ਦੀ ਜਿਹੜੀ ਪ੍ਰੋਬਲਮ ਆ ਗਈ ਆ। ਆਪਾਂ ਉਹਨਾਂ ਦੇ ਨਾਲ ਮੁੜ ਦੁਬਾਰਾ ਜੁੜਨ ਦੀ ਕੋਸ਼ਿਸ਼ ਕਰਦੇ ਹਾਂ। ਰਜਿੰਦਰ ਸਿੰਘ ਜੀ, ਆਵਾਜ਼ ਸੁਣ ਪਾ ਰਹੇ? ਜੀ, ਥੋੜੀ ਜਿਹੀ ਦਿੱਕਤ ਆ ਜੀ, ਤੇ ਆਪਾਂ ਜਿਹੜਾ ਆ ਉਹ ਗੱਲਬਾਤ ਜਿਹੜੀ, ਹਾਂਜੀ ਰਜਿੰਦਰ ਭਾਜੀ ਸੁਣ ਪਾ ਰਹੇ ਆ ਆਵਾਜ਼? ਜੀ ਹਾਂਜੀ, ਜੀ ਬਿਲਕੁਲ ਬਿਲਕੁਲ, ਤੁਹਾਡੀ ਆਵਾਜ਼ ਬੰਦ ਹੋ ਗਈ। ਕੋਈ ਮੇਰਾ ਨੈਟਵਰਕ ਦੀ ਪ੍ਰੋਬਲਮ ਆ ਗਈ। ਠੀਕ ਹੈ, ਕੋਈ ਗੱਲ ਨਹੀਂ। ਸੋ ਤੁਸੀਂ ਦੱਸ ਰਹੇ ਸੀਗੇ ਵੀ ਜੇ ਸਾਈਟੇਸ਼ਨ ਆ, ਟਰੱਕ ਟੋ ਹੁੰਦਾ ਆ, ਤੇ ਉਸ ਮਾਮਲੇ ਵਿੱਚ ਵੀ ਤੁਹਾਡਾ ਜਿਹੜਾ ਡਰੱਗ ਟੈਸਟ ਹੋਣਾ ਲਾਜ਼ਮੀ ਆ। ਇਸ ਤੋਂ ਇਲਾਵਾ ਹੋਰ ਕਿਹੜੀ ਚੀਜ਼ ਹੈ ਜੀ? ਜੀ, ਅੱਜ ਇਹ ਤਿੰਨੇ ਕੰਡੀਸ਼ਨਸ ਹੋ ਗਈਆਂ। ਇੰਜਰੀ, ਤੁਹਾਡੀ ਫੈਟਲ ਜਿਹਨੂੰ ਅਸੀਂ ਮੌਤ ਕਹਿ ਦਿੰਦੇ ਆ, ਤੇ ਤੁਹਾਡਾ ਟੋ, ਉਹਦੇ ਵਿੱਚ ਇਹ ਤਿੰਨਾਂ ਦੇ ਵਿੱਚ ਤੁਹਾਡਾ ਡਾਕਟਰ ਹੋਣਾ ਜ਼ਰੂਰੀ ਹੈ। ਟੋ ਹੋਵੇ ਤੇ ਪਰ ਸਾਈਟੇਸ਼ਨ ਨਾ ਮਿਲੀ ਹੋਵੇ ਫਿਰ ਨਹੀਂ ਜ਼ਰੂਰੀ? ਫਿਰ ਨਹੀਂ। ਠੀਕ ਹੈ। ਜੇ ਟੋ ਹੈ ਪਰ ਸਾਈਟੇਸ਼ਨ ਨਹੀਂ ਮਿਲੀ ਫਿਰ ਨਹੀਂ ਜ਼ਰੂਰੀ। ਸੋ ਸਾਈਟੇਸ਼ਨ ਵੀ ਹੋਵੇ ਤਾਂ ਮਤਲਬ ਫਿਰ ਤਾਂ ਡਰੱਗ ਟੈਸਟ ਜ਼ਰੂਰੀ ਹੈ, ਚਾਹੇ ਸਾਈਟੇਸ਼ਨ ਪਲੱਸ ਬਾਡੀ ਇੰਜਰੀ ਆ। ਠੀਕ ਹੈ। ਪਰ ਫੈਟਲ ਕੇਸ ਦੇ ਵਿੱਚ ਅਗਰ ਨਹੀਂ ਵੀ ਸਾਈਟੇਸ਼ਨ ਮਿਲਦੀ, ਸਟਿਲ ਤੁਹਾਨੂੰ ਉਹ ਜ਼ਰੂਰੀ ਹੋਈ ਆ। ਠੀਕ ਹੈ, ਉਹ ਤੇ ਜ਼ਰੂਰੀ। ਅੱਛਾ, ਉਹਦੇ ਵਿੱਚ ਵੀ ਦੋ ਤਰ੍ਹਾਂ ਦੇ ਟੈਸਟ ਹੋਣੇ ਜ਼ਰੂਰੀ। ਠੀਕ ਹੈ ਜੀ। 8 ਘੰਟੇ ਦੇ ਅੰਦਰ ਅੰਦਰ ਅਲਕੋਹਲ ਟੈਸਟ ਹੋਣਾ ਜ਼ਰੂਰੀ ਹੈ, ਔਰ 32 ਘੰਟੇ ਦੇ ਅੰਦਰ ਅੰਦਰ ਡਰੱਗ ਟੈਸਟ ਹੋਣਾ ਜ਼ਰੂਰੀ ਹੈ। ਠੀਕ ਹੈ ਜੀ। ਇਸ ਤੋਂ ਵੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਤੁਹਾਡਾ ਐਕਸੀਡੈਂਟ ਜਿਹੜਾ ਉਹ ਸ਼ਨੀਵਾਰ ਮੰਨ ਲਓ ਦੁਪਹਿਰ ਨੂੰ ਹੁੰਦਾ, ਤੇ ਤੁਹਾਡੀ ਐਤਵਾਰ ਦੀ ਰਾਤ ਤੱਕ, ਈਵਨ ਕਿ ਸ਼ਨੀਵਾਰ ਤੁਹਾਡਾ ਰਾਤ ਨੂੰ ਵੀ ਐਕਸੀਡੈਂਟ ਅਗਰ ਹੁੰਦਾ 8-9 ਵਜੇ, ਤਾਂ ਤੁਸੀਂ ਕਿਸੇ ਸਨੋ ਦੇ ਏਰੀਆ 'ਚ ਬੈਠੇ ਹੋ ਜਾਂ ਕਿਸੇ ਰਿਮੋਟ ਏਰੀਆ ਦੇ ਵਿੱਚ ਬੈਠੇ ਹੋ, ਤੁਹਾਡੇ ਤੋਂ ਸ਼ਹਿਰ 200 ਮੀਲ ਤੇ ਜਾਂ 150 ਮੀਲ ਤੇ ਜਾਂ 100 ਮੀਲ ਤੇ ਤੁਹਾਡੀ ਲੈਬ ਹੈਗੀ ਹੈ, ਤੁਸੀਂ ਨਹੀਂ ਨਿਕਲ ਸਕੇ ਉੱਥੋਂ, ਜਾਂ ਸੈਚਰਡੇ 90% ਲੈਬਸ ਬੰਦ ਹੁੰਦੀਆਂ, ਐਤਵਾਰ ਸੈਚਰਡੇ ਸ਼ਾਮ ਨੂੰ 4 ਵਜੇ ਤੋਂ ਬਾਅਦ ਲਗਭਗ ਸਾਰੀਆਂ ਲੈਬਸ ਬੰਦ ਹੋ ਜਾਂਦੀਆਂ। ਜਿਹੜਾ ਸੰਡੇ ਹੈ ਉਹਦੇ ਵਿੱਚ ਵੀ ਤੁਹਾਡੀਆਂ ਲੈਬਸ ਮੋਸਟਲੀ ਬੰਦ ਰਹਿੰਦੀਆਂ ਜੀ। ਸੋ ਜੇਕਰ ਤੁਹਾਡੇ 32 ਘੰਟੇ ਤੋਂ ਉੱਪਰ ਹੋ ਜਾਂਦੇ ਆ, ਤੁਸੀਂ ਡਰੱਗ ਟੈਸਟ ਕਿਸੇ ਕਾਰਨ ਨਹੀਂ ਕਰਵਾ ਸਕਦੇ, ਤੇ ਤੁਹਾਨੂੰ ਆਪਣੇ ਐਕਸੀਡੈਂਟ ਰਜਿਸਟਰ ਵਿੱਚ ਉਹ ਸਾਰੀ ਸਿਚੁਏਸ਼ਨ ਕਿ ਕਿਉਂ ਡਰੱਗ ਟੈਸਟ ਨਹੀਂ ਕਰਵਾਇਆ ਜਾਂ ਕਿਉਂ ਨਹੀਂ ਹੋ ਸਕਿਆ, ਉਹ ਤੁਹਾਨੂੰ ਸਾਰੀ ਜਿਹੜੀ ਹੈ ਉਹ ਰਿਕਾਰਡ ਵਿੱਚ ਰੱਖਣੀ ਜ਼ਰੂਰੀ ਹੈ। ਓਕੇ ਜੀ। ਪਰ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਜੇਕਰ ਫੈਟਲ ਜਾਂ ਇੰਜਰੀ ਹੈ, ਜੇਕਰ ਤਾਂ ਟੋ ਹੈ, ਤੇ ਤੁਹਾਡੇ ਕੋਲ ਕੋਈ ਐਸਾ ਰੀਜ਼ਨ ਹੈ ਕਿ ਤੁਸੀਂ ਨਹੀਂ ਕਰਵਾ ਸਕੇ, ਤੇ ਤੁਸੀਂ ਰੀਜ਼ਨ ਜਿਹੜਾ ਆ ਉਹਨੂੰ ਡਾਕੂਮੈਂਟ ਕਰ ਸਕਦੇ ਹੋ। ਪਰ ਜੇਕਰ ਫੈਟਲ ਜਾਂ ਇੰਜਰੀ ਵੱਡੀ ਹੁੰਦੀ ਹੈ, ਕੋਈ ਬਹੁਤ ਵੱਡੀ ਇੰਜਰੀ ਹੈ, ਜਾਂ ਫੈਟਲ ਹੈ ਕਿ ਮੌਤ ਹੋ ਚੁੱਕੀ ਹੈ, ਤੇ ਫਿਰ ਇਹ ਬਹਾਨਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿ ਜੀ ਐਤਵਾਰ ਸੀ ਜਾਂ ਸ਼ਨੀਵਾਰ ਸੀ, ਕਿਉਂਕਿ ਅੱਜ ਕੱਲ ਮੋਬਾਈਲ ਡਰੱਗ ਟੈਸਟਿੰਗ ਜਿਹੜੀਆਂ ਆ ਉਹ ਸਾਰੀਆਂ ਅਵੇਲੇਬਲ ਹੋ ਚੁੱਕੀਆਂ। ਉਹ ਮਹਿੰਗੀਆਂ ਹੁੰਦੀਆਂ, ਕੋਈ ਸ਼ੱਕ ਨਹੀਂ। ਜੇ ਉਵੇਂ ਡਰੱਗ ਟੈਸਟ ਜਿਹੜਾ ਉਹ 65-70-80 ਡਾਲਰ ਦਾ, ਤੇ ਮੋਬਾਈਲ ਹੋ ਸਕਦਾ 200-400 ਰੁਪਇਆ ਲੱਗੇ। ਠੀਕ ਹੈ। ਪਰ ਉਹ ਜ਼ਰੂਰ ਕਰਵਾਉਣਾ ਚਾਹੀਦਾ, ਚਾਹੇ ਉਹ 200-400-500 ਡਾਲਰ ਵੀ ਲੱਗੇ। ਡਰੱਗ ਟੈਸਟ ਹੋਣਾ ਬਹੁਤ ਜ਼ਰੂਰੀ ਹੈ। ਉਹਦਾ ਕਾਰਨ ਇਹ ਹੈ ਕਿ ਜਦੋਂ ਫੈਟਲ ਜਾਂ ਇੰਜਰੀ ਹੁੰਦੀ ਹੈ, ਤਾਂ ਉਹਦੇ ਵਿੱਚ ਲਾਅ ਸੂਟ ਜਿਹੜੀ ਹੈ, ਉਹਦੇ ਵਿੱਚ ਵੱਡਾ ਕਾਰਨ ਜਿਹੜਾ ਹੈ ਉਹ ਡਰੱਗ ਟੈਸਟ ਮੰਨਿਆ ਜਾਂਦਾ, ਕਿਉਂਕਿ ਜਦੋਂ ਦੀ ਡਰੱਗ ਟੈਸਟ ਨਹੀਂ ਕਰਵਾਉਂਦੇ, ਚਾਹੇ ਉੱਥੇ ਸਨੋ ਪਈ ਆ ਜਾਂ ਕਿੰਨਾ ਵੀ ਵੱਡਾ ਕਾਰਨ ਕਿਉਂ ਨਹੀਂ, ਉਹ ਸ਼ੱਕ ਦੇ ਘੇਰੇ ਦੇ ਵਿੱਚ ਆਉਂਦਾ ਜੀ। ਸੋ ਡਰੱਗ ਟੈਸਟ ਕਰਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਜਿਹੜੇ ਸੱਜਣ ਇਹ ਗੱਲ ਅਕਸਰ ਕਹਿ ਦਿੰਦੇ ਆ ਕਿ ਭਾਈ ਲੈਬ ਬੰਦ ਸੀ, ਸ਼ਨੀਵਾਰ ਸ਼ਾਮ ਸੀ, ਤੇ ਮੈਂ ਇਹ ਗੱਲ ਕਹਿਣਾ ਕਿ ਮੋਬਾਈਲ ਡਰੱਗ ਟੈਸਟਿੰਗ ਜਿਹੜੀ ਹੈ ਉਹ ਅੱਜ ਕੱਲ ਸ਼ੁਰੂ ਹੋ ਚੁੱਕੀ ਹੈ, ਔਰ ਇਹ ਗੱਲ ਸਭ ਨੂੰ ਪਤਾ ਹੈ ਅੱਜ ਕੱਲ ਜੱਜਸ ਨੂੰ ਔਰ ਸਾਰੇ ਲਾਇਰਸ ਨੂੰ ਵੀ ਕਿ ਮੋਬਾਈਲ ਡਰੱਗ ਟੈਸਟਿੰਗ ਜਿਹੜੀ ਉਹ ਬੜੀ ਈਜ਼ੀ ਹੈ। ਤੇ ਹੁਣ ਇਹ ਸਿਰਫ ਇੱਕ ਬਹਾਨਾ ਆ, ਕਿਉਂਕਿ ਹੋ ਸਕਦਾ ਡਰੱਗ ਜਿਹੜਾ ਆ ਡਰਾਈਵਰ ਜਿਹੜਾ ਉਹ ਡਰੱਗ ਟੈਸਟ ਪੋਜ਼ਿਟਿਵ ਸੀ, ਇਸ ਕਰਕੇ ਇਹ ਬਹਾਨਾ ਵਰਤਿਆ ਗਿਆ। ਠੀਕ ਹੈ ਜੀ। ਜੀ, ਸੋ ਬਿਲਕੁਲ ਆਪਾਂ ਇਸ ਟਾਈਮ ਗੱਲਬਾਤ ਕਰ ਰਹੇ ਹਾਂ ਗਲੋਬਲ ਟਰੱਕ ਪਰਮਿਟ ਵਾਲੇ ਰਜਿੰਦਰ ਸਿੰਘ ਟਾਂਡਾ ਜੀ ਦੇ ਨਾਲ।
ਤੁਸੀਂ ਵੀ ਜੇ ਡਰੱਗ ਟੈਸਟ ਬਾਰੇ ਹੋਰ ਜਾਣਕਾਰੀ ਆ ਜਾਂ ਉੱਦਾਂ ਕਰਵਾਉਣਾ ਚਾਹੁੰਦੇ ਆ, ਇਸ ਤੋਂ ਇਲਾਵਾ ਟਰੱਕਿੰਗ ਦੇ ਪੇਪਰ ਵਰਕ ਦੇ ਨਾਲ ਸੰਬੰਧਿਤ ਕਿਸੇ ਵੀ ਤਰੀਕੇ ਦਾ ਕੰਮ ਆ, ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਹੈ 2096360880, 209-636-0880 ਲੈਥਰੋਪ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈਗੀ ਆ। ਸੋ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਸਮਾਂ ਦੱਸਿਆ ਤੇ ਕਦੋਂ ਜਿਹੜਾ ਉਹ ਕਰਵਾਉਣਾ ਤੇ ਕਿੰਨੇ ਤਰ੍ਹਾਂ ਦੇ ਜਿਹੜੇ ਕਿਹੜੇ ਮਾਮਲਿਆਂ ਦੇ ਵਿੱਚ ਜਿਹੜਾ ਉਹ ਟੈਸਟ ਕਰਵਾਉਣਾ ਆ, ਉਹ ਜਿਹੜਾ ਉਹ ਦੱਸਿਆ ਤੇ 2 ਤਰ੍ਹਾਂ ਦੇ ਜਿਹੜੇ ਤੁਸੀਂ ਦੱਸੇ ਆ। ਇਸ ਤੋਂ ਅੱਗੇ ਆਪਾਂ ਰਜਿੰਦਰ ਸਿੰਘ ਜੀ ਗੱਲ ਕਰਦੇ ਰੈਂਡਮ ਡਰੱਗ ਟੈਸਟ ਦੀ ਆ। ਇਹ ਕਿਉਂ ਜ਼ਰੂਰੀ ਆ ਤੇ ਟਰੱਕਿੰਗ ਕੰਪਨੀ ਇਸ ਨੂੰ ਕਰਵਾਉਣ ਦਾ ਟਰੱਕਿੰਗ ਕੰਪਨੀ ਨੂੰ ਕੀ ਫਾਇਦਾ ਆ? ਪਹਿਲੀ ਗੱਲ ਤਾਂ ਇਹ ਲਾਅ ਹੈ, ਠੀਕ ਹੈ ਜੀ, ਇਹ ਕਾਨੂੰਨ ਹੈ, ਇਹ ਕਰਾਉਣਾ, ਇਹ ਤੋਂ ਤੁਸੀਂ ਬਚ ਨਹੀਂ ਸਕਦੇ। ਪਰ ਇਹਦੇ ਬਾਵਜੂਦ ਵੀ ਜੇ ਬੇਸ਼ੱਕ ਇਹ ਲਾਅ ਆ ਤੇ ਆਪਾਂ ਨੂੰ ਰਾਜੀ ਗੱਲ ਬਿਲਕੁਲ ਸਮਝਣੀ ਚਾਹੀਦੀ ਹੈ ਔਰ ਇਹ ਗੱਲ ਦਿਲ 'ਚ ਵਸਾਉਣੀ ਚਾਹੀਦੀ ਹੈ ਕਿ ਦੁਨੀਆ ਵਿੱਚ ਜਿਹੜਾ ਵੀ ਕੋਈ ਕਾਨੂੰਨ ਬਣਦਾ ਹੈ ਉਹ ਤੁਹਾਡੇ ਫਾਇਦੇ ਲਈ ਹੁੰਦਾ। ਅਗਰ ਸਪੀਡ ਲਿਮਿਟ ਜਿਹੜੀ ਹੈ ਉਹ 75 ਕੀਤੀ ਗਈ ਜਾਂ 55 ਕੀਤੀ ਗਈ ਹੈ ਤੇ ਉਹ ਸਾਡੇ ਫਾਇਦੇ ਲਈ ਕੀਤੀ ਗਈ, ਨਾ ਕਿ ਕਿਸੇ ਹੋਰ ਨੇ ਆਪਣੇ ਫਾਇਦੇ ਲਈ ਕੀਤੀ ਹੈ। ਸੋ ਜਦੋਂ ਰੈਂਡਮ ਡਰੱਗ ਟੈਸਟ ਸ਼ੁਰੂ ਹੋਇਆ ਜਾਂ ਉਹਦਾ ਸਬੱਬ ਬਣਿਆ ਤੇ ਰੈਂਡਮ ਬੇਸ਼ੱਕ ਉਹ ਕਾਨੂੰਨ ਹੈ, ਕੋਈ ਸ਼ੱਕ ਨਹੀਂ, ਉਹ ਸਾਡੇ ਕੋਲ ਕੋਈ ਉਹਨੂੰ ਬਾਈਪਾਸ ਕਰਨ ਦਾ ਸਾਡੇ ਕੋਲ ਢੰਗ ਹੈ ਨਹੀਂ ਗਾ, ਪਰ ਅਲਟੀਮੇਟਲੀ ਜਿਹੜਾ ਰੈਂਡਮ ਆ ਅਗਰ ਸਹੀ ਪਰਫਾਰਮ ਕੀਤਾ ਜਾਵੇ ਤਾਂ ਕੰਪਨੀ ਨੂੰ ਬਹੁਤ ਵੱਡਾ ਬੈਨੀਫਿਟ ਜਿਹੜਾ ਉਹ ਹੁੰਦਾ। ਓਕੇ, ਕਿਵੇਂ ਹੁੰਦਾ? ਕਿਉਂਕਿ ਜਿਹੜਾ ਰੈਂਡਮ ਹੈ ਕੀ, ਸਭ ਤੋਂ ਪਹਿਲਾਂ ਸਾਨੂੰ ਸਮਝਣ ਦੀ ਲੋੜ ਆ ਕਿ ਆਮ ਡਰੱਗ ਟੈਸਟ ਤੇ ਰੈਂਡਮ 'ਚ ਫਰਕ ਕੀ ਹੈ। ਇੱਕ ਹੁੰਦਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ, ਕਿ ਤੁਸੀਂ ਇੱਕ ਡਰਾਈਵਰ ਹਾਇਰ ਕਰ ਰਹੇ ਹੋ, ਤੁਸੀਂ ਡਰਾਈਵਰ ਨੂੰ ਜੋ ਤੁਹਾਡੇ ਕੋਲ ਐਪਲੀਕੇਸ਼ਨ ਦੇਣ ਆਇਆ, ਤੁਸੀਂ ਉਹਨੂੰ ਹਾਇਰਿੰਗ ਉਹਦੀ ਕੰਪਲੀਟ ਕਰ ਲਈ ਹੈ, ਤੁਸੀਂ ਉਹਦਾ ਡਰੱਗ ਟੈਸਟ ਕਰਵਾਓਗੇ ਤੇ ਪ੍ਰੀ ਇੰਪਲੋਇਮੈਂਟ ਅਗਰ ਉਹ ਡਰੱਗ ਟੈਸਟ ਪੋਜ਼ਿਟਿਵ ਹੈ ਤੁਸੀਂ ਉਹਨੂੰ ਨਹੀਂ ਰੱਖੋਗੇ ਜਾਂ ਜੋ ਵੀ ਤੁਹਾਡੀ ਡਰੱਗ ਪਾਲਿਸੀ ਕਹਿੰਦੀ ਆ ਤੁਸੀਂ ਉਹਦੇ ਅਨੁਸਾਰ ਕੰਮ ਕਰੋਗੇ। ਪਰ ਜੇਕਰ ਉਹ ਨੈਗੇਟਿਵ ਆ ਤਾਂ ਤੁਸੀਂ ਉਹਨੂੰ ਹਾਇਰ ਕਰ ਲਓਗੇ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਇੱਕ ਡਰਾਈਵਰ ਤੁਹਾਡੇ ਕੋਲ ਐਪਲੀਕੇਸ਼ਨ ਭਰਨ ਆਉਂਦਾ ਤੇ ਉਹ ਪ੍ਰੀਪੇਅਰਡ ਹੁੰਦਾ ਹੈ, ਮੈਂਟਲੀ ਉਹਨੂੰ ਪਤਾ ਹੁੰਦਾ ਕਿ ਮੇਰਾ ਡਰੱਗ ਟੈਸਟ ਹੋਣਾ, ਉਹ ਤਿਆਰੀ 'ਚ ਆਉਂਦਾ। ਜਿਹੜਾ ਬੰਦਾ ਡਰੱਗ ਖਾਂਦਾ ਆ ਉਹਨੂੰ ਪਤਾ ਹੁੰਦਾ ਕਿ ਜਿਹੜੀ ਮੈਂ ਡਰੱਗ ਖਾਂਦਾ ਇਹ ਜੇ ਮੈਂ ਅੱਜ ਬੰਦ ਕਰਾਂ ਤੇ ਕਿੰਨੇ ਦਿਨ ਤੱਕ ਇਹਦਾ ਅਸਰ ਮੇਰੇ ਯੂਰਿਨ ਸੈਂਪਲ 'ਚ ਰਹਿਣਾ, ਜਾਂ ਮੈਂ ਉਹ ਕਿਹੜੀ ਚੀਜ਼ ਪੀਣੀ ਹੈ ਤੇ ਜਿਹੜਾ ਇਹਦਾ ਅਸਰ 5 ਦਿਨ ਰਹਿਣਾ ਸੀ ਉਹ 3 ਦਿਨ 'ਚ ਖਤਮ ਹੋ ਜਾਏ, ਕਿਉਂਕਿ ਉਹਨਾਂ ਕੋਲ ਸਾਰੀ ਇਹ ਨੌਲੇਜ ਹੁੰਦੀ ਹੈ ਜਿਹੜਾ ਬੰਦਾ ਡਰੱਗ ਕਰਦਾ। ਠੀਕ ਹੈ, ਤੇ ਉਹ ਬਕਾਇਦਾ 2-4 ਦਿਨ ਪਹਿਲਾਂ ਜੋ ਵੀ ਉਹ ਭੰਗ ਖਾਂਦਾ ਜਾਂ ਜੋ ਵੀ ਜਿਸ ਤਰ੍ਹਾਂ ਦਾ ਵੀ ਉਹ ਨਸ਼ਾ ਲੈਂਦਾ ਉਹ ਉਹਦੇ 2-4-5 ਦਿਨ ਪਹਿਲਾਂ ਖਾਸ ਤੌਰ ਤੇ ਜਿਹੜੇ ਲਿਕੁਇਡ ਉਹਨਾਂ ਨੂੰ ਪਤਾ ਹੁੰਦੇ ਆ ਉਹ ਲਿਕੁਇਡ ਲੈਣਾ ਸ਼ੁਰੂ ਕਰ ਦਿੰਦੇ ਆ। ਉਹ ਲਿਕੁਇਡ ਲੈਣ ਤੋਂ ਬਾਅਦ ਉਹ 2-4 ਦਿਨ ਵਿੱਚ ਜਿਹੜਾ ਸਾਰਾ ਵਾਸ਼ ਆਊਟ ਹੋ ਜਾਂਦਾ, 5 ਦਿਨ ਦੇ ਵਿੱਚ ਜੋ ਵੀ ਉਹਦੀ ਟਾਈਮਿੰਗ ਹੈ ਉਸ ਨਸ਼ੇ ਦੀ, ਉਹ ਵਾਸ਼ ਆਊਟ ਕਰਨ ਤੋਂ ਬਾਅਦ ਤੁਹਾਡੇ ਕੋਲ ਡਰੱਗ ਟੈਸਟ ਕਰਾਉਣਾ। ਪ੍ਰੀ ਇੰਪਲੋਇਮੈਂਟ ਦੇ ਵਿੱਚ ਅਕਸਰ ਬੰਦੇ ਨਹੀਂ ਫੜੇ ਜਾਂਦੇ ਕਿਉਂਕਿ ਬੰਦੇ ਪੂਰੀ ਤਿਆਰੀ ਨਾਲ ਤੁਹਾਡੇ ਕੋਲ ਆਉਂਦੇ। ਹਾਂਜੀ, ਪਰ ਪ੍ਰੀ ਇੰਪਲੋਇਮੈਂਟ ਜਿਹੜਾ ਜਦੋਂ ਹੋ ਜਾਂਦਾ ਤੇ ਫਿਰ ਜਿਹੜਾ ਇਹ ਡੰਡਾ ਜਾਂ ਕਹ ਲਓ ਵੀ ਇਹ ਤਲਵਾਰ ਫੈਡਰਲ ਮੋਟਰ ਕੈਰੀਅਰ ਵੱਲੋਂ ਟਰੱਕਰ ਦੇ ਉੱਤੇ ਰੱਖੀ ਗਈ ਆ, ਉਹ ਇਸ ਕਰਕੇ ਹੈ ਕਿ ਜਦੋਂ ਡਰਾਈਵਰ ਹਾਇਰ ਹੋ ਗਿਆ, ਤੁਹਾਡੇ ਕੋਲ 2 ਸਾਲ ਚੱਲਿਆ, ਉਹ 2 ਸਾਲ ਦੇ ਵਿੱਚ ਕਿਵੇਂ ਮੇਕ ਸ਼ੋਰ ਕਰਨਾ ਕਿ ਭਾਈ ਇਹ ਡਰੱਗ ਨਹੀਂ ਖਾ ਰਿਹਾ। ਪ੍ਰੀ ਇੰਪਲੋਇਮੈਂਟ ਤਾਂ ਇੱਕ ਵਾਰੀ ਹੋ ਗਈ, ਜਾਂ ਮੰਨ ਲਓ ਬੰਦਾ ਡਰੱਗ ਖਾਂਦਾ ਹੀ ਨਹੀਂ ਸੀ ਜੋ ਤੁਹਾਡੇ ਕੋਲ ਆਇਆ, ਪਰ 3 ਮਹੀਨੇ ਬਾਅਦ ਡਰੱਗ ਖਾਣ ਲੱਗ ਪਿਆ ਤੇ ਉਹਦੇ ਵਾਸਤੇ ਕੋਈ ਕਿਸੇ ਕਿਸਮ ਦਾ ਸਿਸਟਮ ਨਹੀਂ ਸੀ ਔਰ ਪੁਰਾਣੇ ਬਿੱਲੇ 'ਚ ਅਕਸਰ ਇਦਾਂ ਹੁੰਦੀ ਸੀ। ਸੋ ਉਸ ਚੀਜ਼ ਨੂੰ ਰੋਕਣ ਵਾਸਤੇ, ਟਰੱਕਰ ਨੂੰ ਸੇਵ ਕਰਨ ਵਾਸਤੇ ਉਹਨਾਂ ਨੇ ਰੈਂਡਮ ਪ੍ਰੋਗਰਾਮ ਕੀਤਾ, ਜਿਹਦੇ ਵਿੱਚ ਜਿਹੜੀ ਕੰਸੋਰਟੀਅਮ ਹੈ ਜਾਂ ਜਿਹੜੀ ਡਰੱਗ ਟੈਸਟਿੰਗ ਕੰਪਨੀ ਹੈ, ਜਦੋਂ ਤੁਸੀਂ ਆਪਣੇ ਡਰਾਈਵਰ ਦਾ ਪ੍ਰੀ ਇੰਪਲੋਇਮੈਂਟ ਕਰਵਾਉਂਦੇ ਹੋ ਤਾਂ ਤੁਸੀਂ ਇੱਕ ਕੰਸੋਰਟੀਅਮ ਫੈਡਰਲ ਮੋਟਰ ਕੈਰੀਅਰ ਦੀ ਅਪਰੂਵਡ ਫਰਮ ਨੂੰ ਤੁਸੀਂ ਬਕਾਇਦਾ ਹਾਇਰ ਕਰਦੇ ਹੋ ਔਰ ਹਾਇਰ ਕਰਕੇ ਜਦੋਂ ਵੀ ਡਰੱਗ ਟੈਸਟ ਕਰਵਾਉਣਾ ਹੁੰਦਾ ਤੇ ਤੁਸੀਂ ਮੇਕ ਸ਼ੋਰ ਕਰਨਾ ਹੁੰਦਾ ਕਿ ਉਹਨੂੰ ਇਹ ਗੱਲ ਕਹੋਗੇ ਭਾਈ ਇਸ ਡਰਾਈਵਰ ਨੂੰ ਰੈਂਡਮ ਦੇ ਵਿੱਚ ਇਨਰੋਲ ਕਰ। ਓਕੇ, ਕਿਉਂਕਿ ਇੱਥੇ ਹੁਣ ਕੁਐਸਚਨ ਕੀ ਹੈ ਕਿ ਮੈਂ ਪਿਛਲੇ ਵੀ ਸ਼ਾਇਦ ਇੱਕ ਵਾਰੀ ਪਹਿਲਾਂ ਵੀ ਸ਼ੋਅ ਦੱਸਿਆ ਸੀ ਕਿ ਅਕਸਰ ਅਸੀਂ ਕਈ ਵਾਰੀ ਸਮਝਦੇ ਹਾਂ ਕਿ ਮੈਂ ਡਰੱਗ ਟੈਸਟ ਕਰਵਾ ਲਿਆ ਤੇ ਇਹਦਾ ਮਤਲਬ ਇਹ ਰੈਂਡਮ ਇਨਰੋਲ ਹੋ ਗਿਆ। ਇਹ ਗੱਲ ਬਿਲਕੁਲ ਵੀ ਕਤਈ ਤੌਰ ਤੇ ਵੀ ਸੱਚਾਈ ਨਹੀਂ ਹੈ, ਕਿਉਂਕਿ ਮੰਨ ਲਓ ਤੁਹਾਡੇ ਕੋਲ 10 ਡਰਾਈਵਰ ਆਉਂਦੇ ਆ, ਤੁਸੀਂ ਉਹਨਾਂ ਵਿੱਚੋਂ 4-5 10 ਡਰਾਈਵਰ ਦਾ ਡਰੱਗ ਟੈਸਟ ਕਰਵਾਉਂਦੇ ਹੋ,
ਉਹਨਾਂ ਵਿੱਚੋਂ 2 ਡਰਾਈਵਰ ਪੋਜ਼ਿਟਿਵ ਆ ਜਾਂਦੇ, ਤੁਸੀਂ ਹਾਇਰ ਨਹੀਂ ਕਰਦੇ। ਉਹਨਾਂ ਵਿੱਚੋਂ 2 ਤੁਸੀਂ ਵੈਸੇ ਹਾਇਰ ਨਹੀਂ ਕਰਦੇ। ਪਰ ਡਰੱਗ ਟੈਸਟ ਜਿਹੜੀ ਤੁਹਾਡੀ ਕੰਸੋਰਟੀਅਮ ਹੈ, ਉਹਨੂੰ ਨਹੀਂ ਪਤਾ ਕਿ ਤੁਸੀਂ ਕਿੰਨੇ ਡਰਾਈਵਰ ਹਾਇਰ ਕੀਤੇ। ਅਸਲ ਵਿੱਚ ਤੁਸੀਂ 6 ਡਰਾਈਵਰ ਹਾਇਰ ਕੀਤੇ ਆ, ਪਰ ਡਰੱਗ ਟੈਸਟ ਤੁਹਾਡੇ ਦੱਸਣ ਦਾ ਹੋ ਚੁੱਕਾ ਹੈ। ਸੋ ਤੁਹਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਆਪਣੇ ਕੰਸੋਰਟੀਅਮ ਨੂੰ ਦੱਸੋ ਕਿ ਭਾਈ ਮੇਰਾ ਫਲਾਨਾ ਡਰਾਈਵਰ ਜਿਹੜਾ ਮੈਂ ਬੇਸ਼ੱਕ ਉਹਦਾ ਡਰੱਗ ਟੈਸਟ ਕਰਵਾਇਆ ਸੀ, ਪਰ ਮੈਨੂੰ ਹਾਇਰ ਨਹੀਂ ਕੀਤਾ, ਸੋ ਇਸ ਕਰਕੇ ਇਹਨੂੰ ਰੈਂਡਮ 'ਚ ਨਹੀਂ ਪਾਉਣਾ, ਇਹਨੂੰ ਰੈਂਡਮ 'ਚ ਪਾਉਣਾ। ਜਾਂ ਇੰਜ ਕਰੋ ਕਿ ਜਦੋਂ ਤੁਹਾਡਾ ਡਰਾਈਵਰ ਹਾਇਰ ਹੋ ਜਾਂਦਾ, ਤੁਸੀਂ ਉਹਨੂੰ ਟਰੱਕ ਦੀ ਚਾਬੀ ਦੇ ਦਿੰਦੇ ਹੋ, ਤਾਂ ਸੇਮ ਨਾਈਟ ਤੁਸੀਂ ਆਪਣੇ ਕੰਸੋਰਟੀਅਮ ਨੂੰ ਈਮੇਲ ਕਰੋ ਕਿ ਭਾਈ ਆਹ ਮੇਰਾ ਡਰਾਈਵਰ ਮੈਂ ਹਾਇਰ ਕਰ ਲਿਆ, ਇਹਦਾ ਡਰੱਗ ਟੈਸਟ ਹੋ ਚੁੱਕਾ ਹੈ, ਇਹਨੂੰ ਰੈਂਡਮ ਦੇ ਵਿੱਚ ਵੀ ਐਨਰੋਲ ਕਰ ਲਿਆ ਜਾਵੇ। ਠੀਕ ਹੈ। ਸੋ ਡਰੱਗ ਟੈਸਟ ਕਰਵਾਉਣਾ ਤੇ ਉਹਨੂੰ ਰੈਂਡਮ ਵਿੱਚ ਐਨਰੋਲ ਕਰਾਉਣਾ, ਇਹ 2 ਅਲੱਗ-ਅਲੱਗ ਗੱਲਾਂ। ਠੀਕ ਹੈ ਜੀ। ਬਹੁਤ ਲੋਕ ਸਾਡੇ ਜਿਹੜੇ ਆ ਉਹ ਕਨਫਿਊਜ਼ ਹੋ ਜਾਂਦੇ। ਓਕੇ। ਉਹਨਾਂ ਨੂੰ ਲੱਗਦਾ ਕਿ ਡਰੱਗ ਟੈਸਟ ਕਰਾਉਣ ਦਾ ਮਤਲਬ ਹੀ ਰੈਂਡਮ ਵਿੱਚ ਐਨਰੋਲ ਹੋਣਾ। ਓਕੇ, ਉਹ ਵੱਖਰੇ ਤੌਰ ਤੇ ਆ। ਇਹ ਗੱਲਾਂ 2 ਅਲੱਗ-ਅਲੱਗ ਨੇ। ਅਗਲੀ ਗੱਲ ਕਿ ਰੈਂਡਮ ਜਿਹੜਾ ਉਹ 4 ਵਾਰੀ ਨਾਰਮਲੀ ਪੁੱਲ ਹੁੰਦਾ ਕੰਸੋਰਟੀਅਮ ਵੱਲੋਂ। ਓਕੇ। ਉਹਦੇ ਵਿੱਚ ਉਹਨਾਂ ਜੋ ਮੰਨ ਲਓ ਉਹਨਾਂ ਦੇ ਕੋਲ 1000 ਕੰਪਨੀ ਹੈ ਜਾਂ 500 ਕੰਪਨੀ ਹੈ, ਉਹਦੇ ਵਿੱਚ ਕਿਸੇ ਦਾ 1 ਡਰਾਈਵਰ ਆ, ਕਿਸੇ ਦੇ 10 ਡਰਾਈਵਰ ਆ, ਕਿਸੇ ਦੇ 20 ਡਰਾਈਵਰ ਆ, ਤੇ ਉਹਨਾਂ ਨੇ ਟੋਟਲ ਡਰਾਈਵਰਾਂ ਦੇ ਵਿੱਚੋਂ ਚੌਥਾ ਹਿੱਸਾ ਡਰਾਈਵਰ ਜਿਹੜੇ ਉਹ ਕੱਢਣੇ ਆ 25% ਹਰ ਕੁਆਟਰ। ਐਕਚੁਅਲੀ ਅੱਧੇ ਹੋਣੇ ਆ, ਕਿਉਂਕਿ ਉਹਨਾਂ ਨੇ 50% ਤੋਂ ਉੱਪਰ ਲੈ ਕੇ ਜਾਣਾ ਹੁੰਦਾ ਆਪਣਾ ਟੋਟਲ। ਸੋ 50% ਦਾ ਚੌਥਾ ਹਿੱਸਾ ਭਾਵ ਕਿ 12.5-13%। ਠੀਕ ਹੈ ਜੀ। ਓਕੇ। ਸੋ 12-13% ਡਰਾਈਵਰ ਉਹਨਾਂ ਨੇ ਰੈਂਡਮਲੀ ਚੱਕਣੇ ਹੁੰਦੇ ਆ, ਉਹ ਕੋਈ ਵੀ ਆ ਸਕਦੇ। ਰੈਂਡਮ ਦਾ ਭਾਵ ਹੀ ਇਹ ਹੈ ਕਿ ਇੱਕ ਕੰਪਨੀ ਕੋ ਮੰਨ ਲਓ ਅਗਰ 10 ਡਰਾਈਵਰ ਆ, ਹੋ ਸਕਦਾ ਉਹਦਾ 1 ਵੀ ਨਾ ਆਵੇ। ਇੱਕ ਡਰਾਈਵਰ ਕੋ 4 ਕੰਪਨੀ ਕੋ 4 ਡਰਾਈਵਰ, ਹੋ ਸਕਦਾ ਉਹਦੇ 4 ਹੀ ਆ ਜਾਣ। ਇੱਕ ਡਰਾਈਵਰ ਹੋ ਸਕਦਾ ਉਹ 2-3 ਸਾਲ 4 ਸਾਲ ਉਹ ਰੈਂਡਮ ਚ ਪੁੱਲ ਹੀ ਨਾ ਹੋਵੇ। ਦੂਜਾ ਡਰਾਈਵਰ ਹੋ ਸਕਦਾ ਸਾਲ ਚ 3 ਵਾਰੀ ਪੁੱਲ ਹੋ ਜਾਏ। ਸੋ ਕਈ ਵਾਰੀ ਆਪਣੇ ਜਿਹੜੇ ਸੱਜਣਾ ਉਹ ਇਤਰਾਜ਼ ਕਰਦੇ ਕਿ ਫਲਾਨੀ ਕੰਪਨੀ ਜਿਹੜੀ ਆ ਉਹ ਜੀ ਰੈਂਡਮ ਸਾਡਾ ਬਾਰ-ਬਾਰ ਕੱਢੀ ਜਾਂਦੀ ਆ। ਅਸਲੀਅਤ ਇਹ ਹੈ ਕਿ ਰੈਂਡਮ ਕੱਢਣਾ ਕਿਸੇ ਬੰਦੇ ਦੇ ਹੱਥ ਵਿੱਚ ਹੈ ਹੀ ਨਹੀਂ। ਇਹ ਕੰਪਿਊਟਰ ਦਾ ਇੱਕ ਬਕਾਇਦਾ ਮੈਕੈਨਿਜ਼ਮ ਹੁੰਦਾ, ਕੰਪਿਊਟਰ ਦਾ ਇੱਕ ਪ੍ਰੋਗਰਾਮ ਲਿਖਿਆ ਜਾਂਦਾ ਜਿਹਦੇ ਵਿੱਚ ਕੰਪਿਊਟਰ ਆਟੋਮੈਟਿਕਲੀ ਰੈਂਡਮ ਜਿਹੜਾ ਉਹ ਪੁੱਲ ਕਰਦਾ। ਸੋ ਜਦੋਂ ਵੀ ਰੈਂਡਮ ਨਿਕਲਦਾ ਤਾਂ ਕਾਨੂੰਨ ਕੀ ਹੈ ਕਿ ਜੇਕਰ ਤੁਹਾਡੀ ਮੰਨ ਲਓ ਟਰੱਕਿੰਗ ਕੰਪਨੀ ਹੈ, ਤੁਹਾਡੇ ਕੋਲ 10 ਡਰਾਈਵਰ ਹੈ, ਉਹਨਾਂ ਵਿੱਚੋਂ 2 ਡਰਾਈਵਰ ਇਸ ਕੁਆਟਰ ਵਿੱਚ ਪੁੱਲ ਹੋਏ ਆ ਰੈਂਡਮ ਦੇ ਅਧੀਨ, ਤੇ ਜਿਹੜੀ ਕੰਸੋਰਟੀਅਮ ਕੰਪਨੀ ਹੈ ਉਹ ਤੁਹਾਨੂੰ ਦੱਸੇਗੀ ਜਿਹੜਾ ਤੁਹਾਡਾ DER ਹੈ, ਜਿਹੜਾ ਰਿਪਰੈਜ਼ੈਂਟੇਟਿਵ ਹੈ ਤੁਹਾਡਾ ਡਰੱਗ ਟੈਸਟਿੰਗ ਵਾਸਤੇ ਜਾਂ ਸੇਫਟੀ ਵਾਸਤੇ, ਉਹਨੂੰ ਅਸੀਂ DER ਕਹਿੰਦੇ ਹਾਂ, ਡੈਜ਼ਿਗਨੇਟਡ EMPLOYER ਰਿਪਰੈਜ਼ੈਂਟੇਟਿਵ। ਠੀਕ ਹੈ। ਉਹ ਜਿਹੜਾ ਰਿਪਰੈਜ਼ੈਂਟੇਟਿਵ ਉਹ ਭਾਵ ਕੰਪਨੀ ਦਾ ਮਾਲਕ ਵੀ ਹੋ ਸਕਦਾ, ਸੇਫਟੀ ਮੈਨੇਜਰ ਵੀ ਹੋ ਸਕਦਾ। ਸੋ ਜਦੋਂ ਉਹਨੂੰ ਈਮੇਲ ਜਾਂਦੀ ਆ ਜਾਂ ਉਹਨੂੰ ਇਹ ਮੈਸੇਜ ਜਾਂਦਾ ਕਿ ਭਾਈ ਤੇਰੇ ਫਲਾਣੇ 2 ਡਰਾਈਵਰ ਰਜਿੰਦਰ ਸਿੰਘ ਤੇ ਮਹਿੰਦਰ ਸਿੰਘ 2 ਤੇਰੇ ਨਿਕਲ ਗਏ ਆ, ਤਾਂ ਉਹਨੇ ਰਜਿੰਦਰ ਸਿੰਘ ਨੂੰ ਜਾਂ ਮਹਿੰਦਰ ਸਿੰਘ ਨੂੰ ਇਸ ਤਰ੍ਹਾਂ ਕਾਲ ਕਰਕੇ ਨਹੀਂ ਕਹਿਣਾ ਹੁੰਦਾ ਕਿ ਤੂੰ ਭਾਈ ਪਰਸੋਂ ਨੂੰ ਲੋਡ ਫਲਾਣੀ ਜਗ੍ਹਾ ਲਾ ਕੇ ਤੇ ਆਪਣਾ ਡਰੱਗ ਟੈਸਟ ਕਰਾ ਕੇ ਤਾਂ ਆ ਜੀ। ਨੋ, ਇਹ ਇਲੀਗਲ ਹੈ। ਈਵਨ ਤੁਸੀਂ ਟੈਕਸਟ ਮੈਸੇਜ ਵੀ ਨਹੀਂ ਭੇਜ ਸਕਦੇ ਕਿ ਭਾਈ ਅੱਜ ਤੇਰਾ ਲੋਡ ਜਿਹੜਾ ਫਲਾਣੀ ਜਗ੍ਹਾ ਚੱਕ ਕੇ ਤੇ ਸ਼ਾਮ ਨੂੰ ਵਾਪਸ ਆਉਂਦਾ ਫਲਾਣੀ ਲੈਬ ਤੋਂ ਕਰਵਾ ਲਈ। ਇਹ ਤੁਸੀਂ ਨਹੀਂ ਕਰ ਸਕਦੇ। ਇਹਦਾ ਇਸ ਤਰ੍ਹਾਂ ਹੁੰਦਾ ਕਿ ਜਦੋਂ ਤੁਸੀਂ ਡਰਾਈਵਰ ਦੇ ਕੰਨ ਵਿੱਚ ਇਹ ਗੱਲ ਪਾਉਣੀ ਹੈ ਕਿ ਤੇਰਾ ਡਰੱਗ ਟੈਸਟ ਨਿਕਲਿਆ ਜਾਂ ਤੇਰਾ ਰੈਂਡਮ ਜਿਹੜਾ ਉਹ ਨਿਕਲ ਗਿਆ, ਉਹ ਰੈਂਡਮ ਤੇਰਾ ਪੁੱਲ ਹੋ ਚੁੱਕਾ ਹੈ, ਵਾਰੀ ਆ ਗਈ, ਪੁੱਲ ਹੋ ਚੁੱਕਾ ਹੈ, ਤੇ ਉਸ ਤੋਂ ਬਾਅਦ ਜਦੋਂ ਡਰਾਈਵਰ ਦੇ ਕੰਨ ਵਿੱਚ ਇਹ ਗੱਲ ਪਵੇ ਤੇ ਡਰਾਈਵਰ ਸਿੱਧਾ ਉਸ ਤੋਂ ਬਾਅਦ ਲੈਬ ਨੂੰ ਤੁਰਨਾ ਚਾਹੀਦਾ। ਇੱਧਰ ਉੱਧਰ ਨਹੀਂ, ਇੱਧਰ ਉੱਧਰ ਨਹੀਂ। ਇੱਥੋਂ ਤੱਕ ਕਿ ਤੁਸੀਂ ਮੰਨ ਲਓ ਤੁਹਾਡੀ ਸਟਾਕਟਨ ਚ ਕੰਪਨੀ ਹੈ, ਤੁਹਾਡੀ ਲੈਬ ਮੰਟੀਕੇ ਚ ਹੈ, ਡਰਾਈਵਰ ਨੇ ਲੋਡ ਟ੍ਰੇਸੀ ਲਾਉਣਾ, ਤੁਸੀਂ ਇੰਜ ਨਹੀਂ ਕਹਿ ਸਕਦੇ ਕਿ ਭਾਈ ਟਰੱਕ ਚੱਕ ਕੇ ਟ੍ਰੇਸੀ ਲੋਡ ਫਲਾਣਾ ਲਾ ਕੇ ਤੇ ਵਾਪਸ ਆਉਂਦੇ ਆ ਮੰਟੀਕੇ ਤੋਂ ਡਰੱਗ ਟੈਸਟ ਕਰਾ ਕੇ ਵਾਪਸ ਆਈ। ਇਹ ਨਹੀਂ, ਇਹ ਇਲੀਗਲ ਹੈ। ਤੁਹਾਨੂੰ ਇਹ ਗੱਲ ਕਹਿਣਾ ਕਿ ਭਾਈ ਇੱਥੋਂ ਟਰੱਕ ਚੱਕ ਤੇ ਸਿੱਧਾ ਮੰਟੀਕੇ ਲੈਬ ਚ ਟੈਸਟ ਕਰਾ ਕੇ ਫਿਰ ਆਪਣਾ ਲੋਡ ਲਾਉਣਾ ਫਿਰ ਬਾਅਦ ਚ। ਸੋ ਰੈਂਡਮ ਦੇ ਮਾਮਲੇ ਚ ਇੰਨੀ ਸਟ੍ਰਿਕਟਨੈਸ ਹੈ। ਹਾਲਾਂਕਿ ਅਸੀਂ ਪ੍ਰੈਕਟੀਕਲੀ ਇਸ ਲੈਵਲ ਦੀ ਸਟ੍ਰਿਕਟਨੈਸ ਨਹੀਂ ਲੈ ਕੇ ਆਉਂਦੇ, ਪਰ ਕਾਨੂੰਨਨ ਤੌਰ ਤੇ ਜਿਹੜੀ ਡਰੱਗ ਟੈਸਟ ਦੀ ਜਿਹੜੀ ਹੈਗੀ ਆਪਣੀ ਰੈਂਡਮ ਦੀ ਜਿਹੜੀ ਫਾਰਮੈਲਿਟੀ ਆ ਉਹ ਇਸ ਤਰ੍ਹਾਂ ਹੈ। ਔਰ ਇੱਕ ਹੋਰ ਗੱਲ ਕਿ ਤੁਹਾਡਾ ਜਿਹੜਾ ਕੰਸੋਰਟੀਅਮ ਹੈ, ਜਿਹੜੀ ਤੁਹਾਡੀ ਕੰਪਨੀ ਹੈ, ਇਹ ਤੁਹਾਡੀ ਡਿਊਟੀ ਹੈ ਕਿ ਤੁਸੀਂ ਚੈੱਕ ਕਰੋ ਕਿ ਫੈਡਰਲ ਮੋਟਰ ਕੈਰੀਅਰ ਦੇ ਅੰਡਰ ਉਹ ਰਜਿਸਟਰਡ ਹੈ ਜਾਂ ਨਹੀਂ ਹੈ। ਓਕੇ। ਅਗਲੀ ਗੱਲ,
ਕਿ ਉਹਦਾ ਲਾਇਸੈਂਸ ਕੈਂਸਲ ਤਾਂ ਨਹੀਂ ਹੋ ਗਿਆ। ਬਹੁਤ ਵਾਰੀ ਰੈਂਡਮ ਐਨਰੋਲਮੈਂਟ ਕਰਕੇ ਜਿਹੜੀਆਂ ਕੰਪਨੀਆਂ 50% ਤੋਂ ਉੱਪਰ ਆਪਣੇ ਡਰਾਈਵਰ ਨਹੀਂ ਪੁੱਲ ਕਰਦੀਆਂ ਜਾਂ ਉਹਨਾਂ ਦੇ ਟੈਸਟ ਨਹੀਂ ਹੁੰਦੇ, ਤਾਂ ਫੈਡਰਲ ਮੋਟਰ ਕੈਰੀਅਰ ਉਹਨਾਂ ਦੀ ਰਜਿਸਟ੍ਰੇਸ਼ਨ ਕੈਂਸਲ ਕਰ ਦਿੰਦੀ ਹੈ। ਓਕੇ, ਠੀਕ ਹੈ। ਸੋ ਇਹ ਤੁਹਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਬਾਰ-ਬਾਰ ਸਾਲ 'ਚ ਇੱਕ ਦੋ ਵਾਰੀ ਇਹ ਚੈੱਕ ਕਰੋਗੇ, ਭਾਈ ਜਿਹੜਾ ਕੰਸੋਰਟੀਅਮ ਅਸੀਂ ਯੂਜ਼ ਕਰ ਰਹੇ ਹਾਂ ਕੀ ਉਹ ਵੈਲਿਡ ਹੈ ਜਾਂ ਵੈਲਿਡ ਹੀ ਨਹੀਂ ਹੈ। ਸੋ ਰੈਂਡਮ ਦੇ ਮਾਮਲੇ ਸਾਨੂੰ ਬੜਾ ਜਿਹੜਾ ਉਹ ਸਟ੍ਰਿਕਟ ਰਹਿਣਾ ਚਾਹੀਦਾ, ਬੜਾ ਹੀ ਧਿਆਨ ਦੇ ਨਾਲ ਰੈਂਡਮ ਜਿਹੜਾ ਉਹਨੂੰ ਪ੍ਰੋਗਰਾਮ ਨੂੰ ਕਰਨਾ ਚਾਹੀਦਾ। ਕੰਪਨੀ ਦਾ ਬੈਨੀਫਿਟ ਇਹ ਹੈ ਕਿ ਕੰਪਨੀ ਅਗਰ ਰੈਂਡਮ ਐਨਰੋਲਮੈਂਟ ਜਿਹੜੀ ਆ ਜਾਂ ਰੈਂਡਮ ਜਿਹੜਾ ਡਰੱਗ ਟੈਸਟ ਆ, ਅਗਰ ਉਹਨੂੰ ਆਪਣੀ ਕੰਪਨੀ ਵਿੱਚ ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟ ਕਰਦੀ ਹੈ, ਤਾਂ ਉਹਨੂੰ ਡਰਾਈਵਰ ਦੇ ਡਰੱਗ ਖਾਣ ਦੀ ਜਾਂ ਡਰੱਗ ਅੰਡਰ ਇਨਫਲੂਐਂਸ ਜਿਹੜਾ ਹੈ ਉਹ ਟਰੱਕ ਚਲਾਉਣ ਦੀ ਪ੍ਰੋਬਲਮ ਬਿਲਕੁਲ ਵੀ ਨਹੀਂ ਹੈ। ਜਦੋਂ ਅਸੀਂ ਉੱਤੇ ਕੰਪਰੋਮਾਈਜ਼ ਕਰਦੇ ਹਾਂ ਇਸ ਚੀਜ਼ ਦੇ ਉੱਤੇ, ਤੇ ਫਿਰ ਡਰਾਈਵਰ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਕਾਲ ਕਹਿੰਦੇ ਓਏ ਹਫਤਾ ਖਾਈ ਕੁਛ ਨਾ ਤੇ ਫਿਰ ਤੇਰਾ ਰੈਂਡਮ ਨਿਕਲਿਆ, ਅਸੀਂ ਕਰਵਾਉਣਾ ਆ। ਸੋ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਯੂਜ਼ ਕਰਦੇ ਹਾਂ, ਤੇ ਫਿਰ ਇਹਦਾ ਮਤਲਬ ਹੈ ਕਿ ਅਸੀਂ ਕਿਤੇ ਨਾ ਕਿਤੇ ਵੱਡੀ ਗਲਤੀ ਕਰ ਰਹੇ ਹਾਂ, ਅਸੀਂ ਉਸ ਪ੍ਰੋਗਰਾਮ ਨੂੰ ਫੋਲੋ ਨਹੀਂ ਕਰ ਰਹੇ। ਫੋਲੋ ਨਹੀਂ ਜਿਹੜਾ ਉਹ ਕਰ ਰਹੇ ਹੈਗੇ ਜੀ ਜੀ। ਡਰੱਗ ਟੈਸਟ ਦਾ ਪਤਾ ਲੱਗਦੇ ਹੀ ਅਗਲੀ ਕਾਲ ਦੇ ਵਿੱਚ ਉਹਨੂੰ ਇਹੀ ਦੱਸਣਾ ਵੀ ਭਾਈ ਚੱਲ ਲੈਬ ਨੂੰ, ਚੱਲ ਲੈਬ ਨੂੰ। ਸੋ ਇਹ ਜਿਹੜੀ ਚੀਜ਼ ਹੈਗੀ ਆ। ਇੱਕ ਬ੍ਰੇਕ ਲੈ ਲੈਂਦੇ ਹਾਂ ਰਜਿੰਦਰ ਭਾਜੀ, ਤੇ ਉਸ ਤੋਂ ਬਾਅਦ ਚ ਆਪਾਂ ਇਹ ਗੱਲਬਾਤ ਨੂੰ ਜਿਹੜਾ ਜਾਰੀ ਰੱਖਦੇ ਹਾਂ। ਮਿਲਦੇ ਇੱਕ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਬ੍ਰੇਕ ਤੋਂ ਬਾਅਦ ਚ। ਸਰੋਤਿਓ ਤੇ ਦਰਸ਼ਕੋ, ਜੇ ਤੁਹਾਡਾ ਕੋਈ ਇਸ ਦੇ ਨਾਲ ਸੰਬੰਧਿਤ ਕੁਐਸਚਨ ਆ, ਜੇ ਤੁਸੀਂ ਡਰੱਗ ਟੈਸਟਿੰਗ ਦੇ ਬਾਰੇ ਜਾਂ ਡਰੱਗ ਕਲੀਅਰਿੰਗ ਹਾਊਸ ਦੇ ਬਾਰੇ ਕੋਈ ਤੁਹਾਡਾ ਕੁਐਸਚਨ ਆ, ਤੇ ਤੁਸੀਂ ਪੁੱਛ ਵੀ ਸਕਦੇ ਹੋ ਰਜਿੰਦਰ ਸਿੰਘ ਟਾਂਡਾ ਜੀ ਨੂੰ। ਇਸ ਟਾਈਮ ਆਫਿਸ ਦੇ ਵਿੱਚ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਚ।
ब्रेक तो बाद एक बारी फिर आप सब का स्वागत है। श्रोते प्रोग्राम चल रहा जी अपना सांझी साथ जुड़े हुए हैं आप रजिंदर सिंह टांडा जी दे नाल ग्लोबल ट्रक परमिट वाले ड्रग ਟੈਸਟਿੰਗ ਦੇ ਬਾਰੇ ਅੱਜ ਆਪਾਂ ਨੂੰ ਜਿਹੜਾ ਟਰੱਕਿੰਗ ਦੇ ਨਾਲ ਸੰਬੰਧਿਤ ਆ ਉਹਦੀਆਂ ਜਿਹੜੀਆਂ ਆਪਾਂ ਨੂੰ ਗੱਲਾਂ ਦੱਸ ਰਹੇ ਆ। ਰਜਿੰਦਰ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ, ਤੁਹਾਡੀ ਸਾਰੀ ਟੀਮ ਨੂੰ ਔਰ ਸੁਣ ਰਹੇ ਸਾਰੇ ਸਰੋਤਿਆਂ ਔਰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਬ੍ਰੇਕ ਤੋਂ ਪਹਿਲਾਂ ਆਪਾਂ ਤੁਸੀਂ ਰੈਂਡਮ ਡਰੱਗ ਟੈਸਟ ਦੇ ਬਾਰੇ ਜਿਹੜੀ ਜਾਣਕਾਰੀ ਦੇ ਰਹੇ ਸੀ ਤੇ ਹੁਣ ਜੇ ਤੁਸੀਂ ਦੱਸੋ ਵੀ ਜਿਹੜਾ ਇਹ ਨਵਾਂ ਸ਼ੁਰੂ ਹੋਇਆ ਪ੍ਰੋਗਰਾਮ ਜਿਹੜਾ ਕਲੀਅਰਿੰਗ ਹਾਊਸ ਆ ਇਹ ਕੀ ਚੀਜ਼ ਹੈਗੀ ਆ ਤੇ ਇਹਦਾ ਡਰੱਗ ਟੈਸਟ ਸਿਸਟਮ ਦੇ ਨਾਲ ਕੀ ਸੰਬੰਧ ਆ? ਕਲੀਅਰਿੰਗ ਹਾਊਸ ਜਿਹੜਾ ਕਿ 2020 ਜਨਵਰੀ ਪਹਿਲੀ ਤੋਂ 3 ਸਾਲ ਵਾਸਤੇ ਇਹਨੂੰ ਐਜ਼ ਅ ਪ੍ਰੋਟੋਟਾਈਪ ਜਿਹੜਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਓਕੇ, ਜਿਹਨੂੰ ਕਿ 20, 21 ਔਰ 22 ਵਿੱਚ ਐਜ਼ ਅ ਪ੍ਰੋਟੋਟਾਈਪ ਚਲਾਇਆ ਗਿਆ, ਪਰ ਹੁਣ ਇਹਨੂੰ 23 ਜਨਵਰੀ 1 ਤੋਂ ਇਹਨੂੰ ਪਰਮਾਨੈਂਟਲੀ ਜਿਹੜਾ ਉਹ ਇੰਪਲੀਮੈਂਟ ਕਰ ਦਿੱਤਾ ਗਿਆ। ਓਕੇ, ਕਲੀਅਰਿੰਗ ਹਾਊਸ ਹੈ ਕਿ ਜਦੋਂ ਵੀ ਅਸੀਂ ਡਰਾਈਵਰ ਕਿਸੇ ਨੂੰ ਹਾਇਰ ਕਰਦੇ ਹਾਂ ਅਮਰੀਕਾ ਦੇ ਅੰਦਰ ਕਮਰਸ਼ੀਅਲ ਡਰਾਈਵਰ ਨੂੰ, ਤਾਂ ਉਹਦੀ ਬੈਕਗਰਾਉਂਡ ਚੈੱਕ ਜਿਹੜੀ ਹੈ ਉਹ ਕਰਨੀ ਜ਼ਰੂਰੀ ਹੈ। ਓਕੇ, ਉਹਦੀ ਸਾਡੇ ਕੋਲ ਐਪਲੀਕੇਸ਼ਨ ਦੇ ਉੱਤੇ ਉਹਦੀ 10 ਸਾਲ ਦੀ ਪ੍ਰੀਵੀਅਸ ਹਿਸਟਰੀ ਹੋਣੀ ਚਾਹੀਦੀ ਕਿ ਉਹਨੇ ਕਿੱਥੇ ਕਿੱਥੇ ਕੰਮ ਕੀਤਾ, ਚਾਹੇ 10 ਸਾਲ ਵਿੱਚੋਂ ਉਹਨੇ 2 ਸਾਲ ਕੰਮ ਕੀਤਾ ਜਾਂ 5 ਸਾਲ ਕੀਤਾ ਜਾਂ 10 ਸਾਲ ਪੂਰੇ ਕੀਤਾ, ਅਪ ਟੂ 10 ਈਅਰ ਆਪਾਂ ਉਹਨੂੰ ਕਹਿੰਦੇ ਆ ਕਿ ਚਾਹੇ 1 ਸਾਲ ਹੀ ਕੰਮ ਕੀਤਾ ਤੇ 1 ਸਾਲ ਦੀ ਹਿਸਟਰੀ ਚਾਹੀਦੀ ਆ, ਅਗਰ ਉਹਨੇ 8 ਸਾਲ ਕੰਮ ਕੀਤਾ ਤੇ 8 ਸਾਲ ਦੀ ਚਾਹੀਦੀ ਆ, ਜੇ ਉਹਨੇ 15 ਸਾਲ ਤੱਕ ਪਿੱਛੇ ਕੋਈ ਕੰਮ ਕੀਤਾ ਤੇ ਸਾਡੇ ਕੋਲ ਵਿੱਚੋਂ 10 ਸਾਲ ਦੀ ਹਿਸਟਰੀ ਜਿਹੜੀ ਆ ਉਹ ਚਾਹੀਦੀ ਆ ਜੀ। ਇਹ ਹਿਸਟਰੀ ਦੇ ਵਿੱਚ ਟਰੱਕਿੰਗ ਨਾਲ ਕੋਈ ਸੰਬੰਧ ਨਹੀਂ, ਉਹ ਟਰੱਕਿੰਗ ਵੀ ਹੋ ਸਕਦੀ ਹੈ ਔਰ ਨਾਨ ਟਰੱਕਿੰਗ ਹਿਸਟਰੀ ਵੀ ਹੋ ਸਕਦੀ ਹੈ। ਓਕੇ, ਪਰ ਇਹਦੇ ਵਿੱਚੋਂ ਜਿਹੜੇ ਲਾਸਟ 3 ਸਾਲ ਦੀ ਟਰੱਕਿੰਗ ਹਿਸਟਰੀ ਹੈ ਜਿਹਦੇ ਵਿੱਚ ਉਸ ਬੰਦੇ ਨੇ ਫੈਡਰਲ ਮੋਟਰ ਕੈਰੀਅਰ ਦੇ ਨਾਲ ਕੰਮ ਕੀਤਾ ਹੋਵੇ ਜਾਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਨਾਲ ਕੰਮ ਕੀਤਾ ਹੋਵੇ, ਔਰ ਖਾਸ ਕਰਕੇ ਜਿੱਥੇ ਉਹਦਾ ਡਰੱਗ ਟੈਸਟ ਹੋਇਆ ਹੋਵੇ ਜਾਂ ਉਹਦੀ ਜੌਬ ਜਿਹੜੀ ਹੈ ਉਹ ਡਰੱਗ ਟੈਸਟ ਰਿਕੁਆਇਰ ਕਰਦੀ ਹੋਵੇ, ਤਾਂ ਉਹ ਕੇਸ ਦੇ ਵਿੱਚ ਪਿਛਲੇ 3 ਸਾਲ ਦੇ ਅੰਦਰ ਜਿੰਨੀ ਵੀ ਤੁਸੀਂ ਜੌਬ ਕੀਤੀ ਹੈ, ਚਾਹੇ ਉਹ ਕਿਸੇ ਇੱਕ EMPLOYER ਦੇ ਕੋਲ ਕੀਤੀ ਹੈ ਜਾਂ ਤੁਸੀਂ 20 EMPLOYER ਦੇ ਕੋਲ ਕੀਤੀ ਹੈ, ਠੀਕ ਹੈ, ਉਹ 20 ਦੇ 20 ਕੋਲੋਂ ਤੁਹਾਨੂੰ ਬੈਕਗਰਾਉਂਡ ਚੈੱਕ ਕਰਵਾਉਣੀ ਪੈਂਦੀ। ਓਕੇ, ਠੀਕ ਹੈ, ਉਹ EMPLOYER ਦੀ ਡਿਊਟੀ ਹੈ ਕਿ ਉਹ ਸਾਰੇ EMPLOYER ਦੀ ਇਨਫੋਰਮੇਸ਼ਨ ਤੁਹਾਡੇ ਕੋਲ ਲਵੇ। ਅਗਰ ਕੁਝ ਸਾਡੇ ਇਸ ਤਰ੍ਹਾਂ ਦੇ ਡਰਾਈਵਰ ਵੀਰ ਵੀ ਹੁੰਦੇ ਆ ਕਿ ਜਿਹੜੇ 2 ਮਹੀਨੇ ਤੋਂ ਬਾਅਦ ਟਿਕਦੇ ਨਹੀਂ ਕਿਤੇ। ਅਗਰ ਉਹਨਾਂ ਨੇ 3 ਸਾਲ ਦੀ ਹਿਸਟਰੀ ਕੱਢੀ ਹੋ ਤੇ ਮੈਂ 10, 12, 15 ਕੰਪਨੀਆਂ ਦੀ ਹਿਸਟਰੀ ਵੀ ਦੇਖੀ ਹੈ, ਔਰ ਜਿਹਦੇ ਵਿੱਚੋਂ ਉਹਨਾਂ ਨੂੰ ਸਿਰਫ ਇੰਨਾ ਪਤਾ ਹੁੰਦਾ ਕਿ ਟਰੱਕਿੰਗ ਕੰਪਨੀ ਦਾ ਨਾਂ ਕੀ ਸੀ, ਇਸ ਤੋਂ ਇਲਾਵਾ ਉਹਨਾਂ ਨੂੰ ਨਾ ਉਹਨਾਂ ਦਾ ਫੋਨ ਨੰਬਰ ਹੁੰਦਾ ਪਤਾ, ਨਾ ਉਹਨਾਂ ਦੀ ਕੋਈ ਈਮੇਲ ਹੁੰਦੀ ਆ, ਜਦ ਕਿ ਤੁਸੀਂ ਡਰਾਈਵਰ ਐਪਲੀਕੇਸ਼ਨ ਦੇ ਉੱਤੇ ਆਪਣੇ ਪੁਰਾਣੇ 3 ਸਾਲ ਦੇ EMPLOYER ਦੀ ਬਕਾਇਦਾ ਕੰਟੈਕਟ ਨੰਬਰ, ਉਹਦਾ ਈਮੇਲ, ਉਹਦਾ ਫੈਕਸ ਜਾਂ ਫੋਨ ਜੋ ਵੀ ਤੁਹਾਡੇ ਕੋਲ ਹੈਗਾ ਉਹਦਾ ਐਡਰੈਸ ਤੁਸੀਂ ਉਹ ਆਪਣੇ EMPLOYER ਨੂੰ ਦੇਣਾ ਹੁੰਦਾ ਕਾਨੂੰਨਨ। ਅਗਰ EMPLOYER ਨੂੰ ਉਹ ਚੀਜ਼ ਨਹੀਂ ਮਿਲਦੀ ਤੇ EMPLOYER ਦੀ ਇਹ ਡਿਊਟੀ ਬਣਦੀ ਹੈ ਕਿ ਉਸ ਐਪਲੀਕੇਸ਼ਨ ਨੂੰ ਫਿਲ ਕਰੇ, ਔਰ ਚਾਹੇ ਇੰਟਰਨੈਟ ਤੇ ਜਾ ਕੇ ਲੱਭੇ ਚਾਹੇ DOT ਪਾ ਕੇ ਲੱਭੇ, ਪਰ ਉਹ ਇਨਫੋਰਮੇਸ਼ਨ ਪੂਰੀ ਫਿਲ ਹੋਣੀ ਚਾਹੀਦੀ ਹੈ। ਅਗਰ ਪ੍ਰੀਵੀਅਸ EMPLOYER ਦੀ ਇਨਫੋਰਮੇਸ਼ਨ ਨਹੀਂ ਫਿਲ ਤਾਂ ਉਸ ਐਪਲੀਕੇਸ਼ਨ ਨੂੰ ਫੈਡਰਲ ਮੋਟਰ ਕੈਰੀਅਰ ਵੱਲੋਂ ਜਾਂ CHP ਵੱਲੋਂ ਇਨਕੰਪਲੀਟ ਐਪਲੀਕੇਸ਼ਨ ਮੰਨਿਆ ਜਾਂਦਾ। ਓਕੇ, ਠੀਕ ਹੈ ਜੀ। ਅਗਲੀ ਗੱਲ, ਹੁਣ ਉਹਦੀ ਬੈਕਗਰਾਉਂਡ ਚੈੱਕ ਕਰਨੀ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ। ਉਹਦੇ ਵਿੱਚ ਤੁਹਾਡਾ ਇੱਕ ਫਾਰਮ ਹੁੰਦਾ ਬਕਾਇਦਾ, ਇੱਕ ਡਿਜ਼ਾਈਨਡ ਫਾਰਮ ਹੈ ਐਪਲੀਕੇਸ਼ਨ ਦੇ ਅੰਦਰ ਫੈਡਰਲ ਮੋਟਰ ਕੈਰੀਅਰ ਦੇ ਅੰਦਰ, ਜਿਹੜਾ ਕਿ ਤੁਹਾਨੂੰ ਪ੍ਰੀਵੀਅਸ EMPLOYER ਨੂੰ ਥਰੂ ਫੈਕਸ, ਥਰੂ ਈਮੇਲ ਜਾਂ ਬਾਏ ਮੇਲ ਭੇਜਣਾ ਜ਼ਰੂਰੀ ਹੁੰਦਾ। ਓਕੇ, ਜਿਹਦੇ ਵਿੱਚ ਤੁਹਾਡੇ EMPLOYER ਨੇ ਕਨਫਰਮ ਕਰਨਾ ਹੁੰਦਾ ਕਿ ਡਰਾਈਵਰ ਦਾ ਅਸੀਂ ਡਰੱਗ ਟੈਸਟ ਕਰਵਾਇਆ ਸੀ ਜਾਂ ਨਹੀਂ ਕਰਵਾਇਆ ਸੀ, ਕਦੀ ਪੋਜ਼ਿਟਿਵ ਆਇਆ ਜਾਂ ਨਹੀਂ ਆਇਆ, ਇਹਨੇ ਕਦੇ ਡਿਨਾਈ ਕੀਤਾ ਜਾਂ ਨਹੀਂ ਡਿਨਾਈ ਕੀਤਾ। ਪਰ ਪ੍ਰੈਕਟੀਕਲੀ ਕੀ ਹੁੰਦਾ ਕਿ ਜੇਕਰ ਤੁਸੀਂ 20 EMPLOYERS ਨੂੰ ਉਹ ਇਨਫੋਰਮੇਸ਼ਨ ਭੇਜਦੇ ਹੋ ਤੇ ਵਿੱਚੋਂ 2 ਵੀ EMPLOYER ਜਿਹੜੇ ਆ ਉਹ ਇੰਨੇ ਜ਼ਿੰਮੇਵਾਰ ਨਹੀਂ ਹੁੰਦੇ ਕਿ ਤੁਹਾਨੂੰ ਵਾਪਸ ਭੇਜਣ। ਸੋ 100 ਦੇ ਵਿੱਚੋਂ ਕਹ ਲਓ ਕਿ 80-90 ਡਰਾਈਵਰ ਦੀ ਜਿਹੜੀ ਪ੍ਰੀਵੀਅਸ EMPLOYMENT ਵੈਰੀਫਿਕੇਸ਼ਨ ਆ ਉਹ ਹੋ ਹੀ ਨਹੀਂ ਪਾਉਂਦੀ। ਠੀਕ ਹੈ। ਅਗਲੀ ਗੱਲ, ਜਿਹੜਾ ਇਹਦਾ ਨੁਕਸ ਕੀ ਸੀ ਇਸ ਪ੍ਰੋਗਰਾਮ ਵਿੱਚ ਵੱਡਾ, ਕਿ ਅੱਜ ਮੇਰੇ ਕੋਲ ਡਰਾਈਵਰ ਇੱਕ ਟੈਸਟ ਕਰਾਉਂਦਾ ਹਾਇਰ ਹੋਣ ਲਈ ਆਉਂਦਾ, ਠੀਕ ਹੈ, ਉਹਦਾ ਡਰੱਗ ਟੈਸਟ ਪੋਜ਼ਿਟਿਵ ਆ ਗਿਆ, ਮੈਂ ਉਹਨੂੰ ਕਹੂੰਗਾ ਇਹ ਭਾਈ ਮੈਂ ਤੈਨੂੰ ਨਹੀਂ ਰੱਖਣਾ, ਤੇ ਮੈਂ ਡਰੱਗ ਟੈਸਟ ਜਿਹੜਾ ਉਹਨੂੰ ਪਾੜ ਕੇ ਸੁੱਟਤਾ।
ਹੁਣ ਉਹ ਡਰੱਗ ਟੈਸਟ ਦਾ ਕੋਈ ਵੀ ਰਿਕਾਰਡ ਨਹੀਂ ਹੈ, ਉਹ ਓਕੇ ਕਿਤੇ ਵੀ ਡਾਕੂਮੈਂਟ ਨਹੀਂ ਹੋਇਆ, ਕਿਸੇ ਹੂੰ ਨੂੰ ਨਹੀਂ ਪਤਾ ਲੱਗਾ, ਸਿਰਫ EMPLOYER ਨੂੰ ਪਤਾ ਲੱਗਾ ਤੇ ਡਰਾਈਵਰ ਨੂੰ ਪਤਾ ਲੱਗਾ। ਹੂੰ ਜਾਂ ਇਹਦੇ ਉਲਟ ਹੋਰ ਗੱਲ ਲੈ ਲਓ ਕਿ ਮੇਰੇ ਕੋਲ ਇੱਕ ਡਰਾਈਵਰ ਚੱਲ ਰਿਹਾ, ਉਹ ਰੈਂਡਮ ਦੇ ਵਿੱਚ ਪੋਜ਼ਿਟਿਵ ਆ ਗਿਆ, ਜੀ ਹੁਣ EMPLOYER ਨੇ ਉਹਨੂੰ ਜਵਾਬ ਦਿੱਤਾ ਕਿ ਭਾਈ ਤੂੰ ਪੋਜ਼ਿਟਿਵ ਆ ਗਿਆ, ਮੈਂ ਤੈਨੂੰ ਨਹੀਂ ਰੱਖਣਾ, ਤੂੰ ਜਾ ਕਰ। ਹੂੰ ਜਾਂ ਉਹਨੇ ਕਹਿਤਾ ਕੋਈ ਗੱਲ ਨਹੀਂ, ਤੂੰ ਰੈਂਡਮ ਪੋਜ਼ਿਟਿਵ ਆ ਗਿਆ, ਕੋਈ ਗੱਲ ਨਹੀਂ, ਮੈਂ ਤੂੰ ਹਫ਼ਤੇ ਬਾਅਦ ਫਿਰ ਦੁਬਾਰਾ ਟੈਸਟ ਕਰਵਾ ਲਈ ਹੋਰ। ਠੀਕ ਹੈ ਪਰ ਉਹਨੇ ਜਿਹੜਾ ਪਹਿਲਾ ਰੈਂਡਮ ਪੋਜ਼ਿਟਿਵ ਨਿਕਲਿਆ ਸੀ ਉਹਨੂੰ ਪਾੜ ਕੇ ਸੁੱਟਤਾ। ਹੂੰ ਸੋ ਜਦੋਂ ਵੀ ਡਰੱਗ ਟੈਸਟ ਪੋਜ਼ਿਟਿਵ ਆਉਂਦਾ ਸੀ, ਉਹਦੀ ਕੋਈ ਐਸੀ ਡਾਕੂਮੈਂਟੇਸ਼ਨ ਜਾਂ ਉਹਦੀ ਕੋਈ ਰਿਪੋਰਟਿੰਗ ਕਿਸੇ ਅਥਾਰਟੀ ਨੂੰ ਨਹੀਂ ਸੀ ਹੁੰਦੀ। ਸੋ ਡਰੱਗ ਟੈਸਟ ਦੀ ਰਿਪੋਰਟਿੰਗ ਕਰਨ ਦੇ ਸਿਸਟਮ ਨੂੰ ਅਸੀਂ ਕਲੀਅਰਿੰਗ ਹਾਊਸ ਕਹਿੰਦੇ ਹਾਂ। ਠੀਕ ਹੈ ਜੀ ਕਲੀਅਰਿੰਗ ਹਾਊਸ ਵਿੱਚ ਉਹਨਾਂ ਨੇ ਇੱਕ ਪੂਲ ਬਣਾਤਾ, ਫੈਡਰਲ ਨੇ ਇੱਕ ਪੂਲ ਬਣਾਤਾ, ਜਿਹਦੇ ਵਿੱਚ ਕੰਸੋਰਟੀਅਮ ਜਿਹੜੀ ਕੰਪਨੀ ਡਰੱਗ ਟੈਸਟਿੰਗ ਕੰਡਕਟ ਕਰ ਰਹੀ ਹੈ, ਹੂੰ ਲੈਬ ਔਰ MRO ਉਹ ਡਾਕਟਰ ਹੁੰਦਾ ਜਿਹੜਾ ਸਰਟੀਫਾਈ ਕਰਦਾ ਕਿ ਇਹ ਬੰਦਾ ਨੈਗੇਟਿਵ ਆ ਜਾਂ ਨਹੀਂ ਨੈਗੇਟਿਵ, ਠੀਕ ਹੈ ਜਿਹਨੇ ਆਪਣੀ ਸਟੈਂਪ ਮਾਰ, ਹੂੰ ਤੇ EMPLOYER, ਇਹਨਾਂ ਚਾਰਾਂ ਨੂੰ ਦੇ ਧੌਣ ਦੇ ਉੱਤੇ ਉਹਨਾਂ ਨੇ ਗੋਡਾ ਰੱਖ ਕੇ ਕਿਹਾ ਕਿ ਭਾਈ ਜੇਕਰ ਤੁਸੀਂ ਇਹ ਰਿਪੋਰਟ ਨਹੀਂ ਕਰੋਗੇ ਹੂੰ ਤੇ ਅਸੀਂ ਤੁਹਾਡੇ ਲਾਇਸੈਂਸ ਕੈਂਸਲ ਕਰ ਲੈਣੇ। ਇੱਥੇ ਰਾ ਸੋ ਹੁਣ ਜਦੋਂ ਡਰੱਗ ਟੈਸਟ ਪੋਜ਼ਿਟਿਵ ਹੁੰਦਾ ਤੇ ਭੱਜਣਾ ਪੈ ਜਾਂਦੀਆਂ ਸਾਰਿਆਂ ਨੂੰ। ਹੁਣ ਡਰੱਗ ਟੈਸਟ ਜਦੋਂ ਹੁੰਦਾ ਪੋਜ਼ਿਟਿਵ ਤੇ ਸਭ ਤੋਂ ਪਹਿਲਾਂ MRO ਜਿਹੜਾ ਆ ਉਹ ਕਲੀਅਰਿੰਗ ਹਾਊਸ ਨੂੰ ਰਿਪੋਰਟ ਕਰਕੇ, ਔਰ ਜਦੋਂ ਇਹ ਰਿਪੋਰਟ ਕਲੀਅਰਿੰਗ ਹਾਊਸ ਨੂੰ ਹੁੰਦਾ, ਤੁਹਾਡਾ ਜਿਹੜੀ ਤੁਹਾਡਾ ਡਰਾਈਵਿੰਗ ਜਿਹੜੀਆਂ ਪ੍ਰਿਵਿਲੇਜ ਆ ਉਹ ਖਤਮ ਕਰਤੀਆਂ ਜਾਂਦੀਆਂ। ਠੀਕ ਹੈ ਜੀ ਤੁਹਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਆ ਉਹਦੇ ਤੇ ਲਿਖਿਆ ਜਾਂਦਾ ਵੀ ਤੁਸੀਂ ਐਲੀਜੀਬਲ ਹੀ ਨਹੀਂ ਉਹ ਟਰੱਕ ਚਲਾਉਣ ਦੇ, ਹੂੰ ਔਰ ਇਹ ਵਿਦਨ ਸੈਕਿੰਡਸ ਹੋ ਜਾਂਦਾ। ਓਕੇ ਇੱਥੋਂ ਤੱਕ ਕਿ ਅਗਰ ਤੁਸੀਂ ਡਿਨਾਈ ਕਰ ਦਿੰਦੇ ਹੋ ਕਿ ਮੈਂ ਨਹੀਂ ਕਰਾਉਣਾ, ਅਗਰ EMPLOYER ਡਿਨਾਈ ਵੀ ਤੁਹਾਡਾ ਰਿਕਾਰਡ ਕਰ ਦਿੰਦਾ, ਹਾਲਾਂਕਿ ਆਪਣੇ ਪੰਜਾਬੀਆਂ 'ਚ ਇੱਕ ਫਿਤਰਤ ਨਹੀਂ ਹੈ, ਪਰ ਆਮ ਵੱਡੀਆਂ ਜਿਹੜੀਆਂ ਕੰਪਨੀਆਂ ਅਗਰ ਬੰਦਾ ਡਿਨਾਈ ਕਰ ਦੇਵੇ ਡਰੱਗ ਟੈਸਟ ਨੂੰ ਤੇ ਉੱਥੇ ਵੀ ਉਹ ਰਿਪੋਰਟ ਕਰ ਦਿੰਦੇ ਆ ਔਰ ਤੁਹਾਡਾ ਜਿਹੜਾ ਆ ਉਹ ਪੋਜ਼ਿਟਿਵ ਮੰਨਿਆ ਜਾਂਦਾ। ਅੱਛਾ ਸੋ ਇਹ ਸਾਰੀਆਂ ਚੀਜ਼ਾਂ ਕਲੀਅਰਿੰਗ ਹਾਊਸ ਨੂੰ ਰਿਪੋਰਟ ਹੁੰਦੀਆਂ। ਹੂੰ ਹੁਣ ਤੁਹਾਡੇ ਕੋਲ ਅਗਰ ਬੰਦਾ ਇੱਕ ਆਇਆ, ਨਵਾਂ EMPLOYEE ਆਇਆ, ਉਹਦੇ ਡਰੱਗ ਟੈਸਟ ਪੋਜ਼ਿਟਿਵ ਆ ਗਿਆ, ਤੁਸੀਂ ਬੇਸ਼ੱਕ ਉਹਨੂੰ ਜਵਾਬ ਦੇ ਦਿਓ ਕਿ ਮੈਂ ਤੇਰਾ ਕੰਮ ਨਹੀਂ ਕਰਨਾ, ਪਰ ਉਹਦੇ ਬਾਵਜੂਦ ਵੀ ਉਹਦਾ ਡਰੱਗ ਟੈਸਟ ਪੋਜ਼ਿਟਿਵ ਹੀ ਮੰਨਿਆ ਜਾਣਾ, ਕਿਉਂਕਿ ਕਲੀਅਰਿੰਗ ਹਾਊਸ ਨੂੰ ਉਹ ਰਿਪੋਰਟ ਹੋ ਚੁੱਕਾ। ਠੀਕ ਹੈ ਹੁਣ ਉਹਨੂੰ ਜਿਹੜੀ ਸਾਰੀ ਆਪਣੀ ਪ੍ਰੋਸੈਸ ਸੈਪ ਦੇ ਕੋਲ ਜਾਣ ਦੀ, ਉਹਨੂੰ ਆਪਣਾ ਜਿਹੜਾ ਸਬਸਟੈਂਸ ਅਬਿਊਜ਼ ਪ੍ਰੋਫੈਸ਼ਨਲ ਇੱਕ ਡਾਕਟਰ ਜਾਂ ਸਾਈਕੈਟ੍ਰਿਕ ਹੁੰਦਾ ਉਹਦੇ ਕੋਲ ਜਾਣ ਦੀ ਪ੍ਰੋਸੈਸ ਕਰਨੀ ਪੈਂਦੀ ਆ, ਉਹਨੂੰ ਫਿਰ 2 ਜਾਂ 3 ਸਾਲ ਵਾਸਤੇ ਫੋਲੋ ਅਪ ਟੈਸਟ ਕਰਨੇ ਪੈਂਦੇ ਆ। ਸੋ ਜਦੋਂ ਇੱਕ ਵਾਰੀ ਵੀ ਬੰਦਾ ਡਰੱਗ ਟੈਸਟ ਪੋਜ਼ਿਟਿਵ ਆਉਂਦਾ ਤਾਂ ਉਹਨੂੰ ਜਿਹੜੀ ਪੂਰੀ ਫਾਰਮੈਲਿਟੀ ਜਾਂ ਉਹ ਚੱਕਰ ਵਿੱਚ ਜਦ ਤੱਕ ਘੁੰਮ ਕੇ ਨਹੀਂ ਆਉਂਦਾ, ਉਹਨੂੰ ਉਹ ਚੋਂ ਕਲੀਅਰ ਨਹੀਂ ਮੰਨਿਆ ਜਾਣਾ। ਸੋ ਕਲੀਅਰਿੰਗ ਹਾਊਸ ਜਿਹੜਾ ਆ ਉਹ ਅੱਜ ਦੀ ਡੇਟ ਵਿੱਚ ਇੰਨਾ ਪਰਪੱਕ ਸਿਸਟਮ ਹੋ ਚੁੱਕਾ ਹੈ ਕਿ ਅੱਗੇ ਜੇਕਰ 100 ਡਰਾਈਵਰ ਪੋਜ਼ਿਟਿਵ ਹੁੰਦਾ ਸੀ ਜੀ ਤੇ ਜੋ 5 ਡਰਾਈਵਰ ਵੀ ਕਿਸੇ ਰੈਕਟ 'ਚ ਜਾਂਦੇ ਸੀ, 95 ਡਰਾਈਵਰ ਕਿਸੇ ਰੈਕਟ ਵਿੱਚ ਹੀ ਨਹੀਂ ਸੀ ਜਾਂਦੇ। ਓਕੇ ਉਹ ਸੈਪ ਪ੍ਰੋਗਰਾਮ ਥਰੂ ਉਹਨਾਂ ਨੂੰ ਜਾਣ ਦੀ ਲੋੜ ਹੀ ਨਹੀਂ ਸੀ ਪੈਂਦੀ, ਕਿਉਂਕਿ ਜੇ ਤਾਂ ਕੋਈ ਡਾਟਾ EMPLOYER ਆ ਤੇ ਉਹ ਤੁਹਾਡੀ ਰਿਪੋਰਟ ਕਰਦਾ ਸੀ। ਨਾਰਮਲੀ EMPLOYER ਕਰਦੇ ਨਹੀਂ ਸੀ, ਕਿਉਂਕਿ ਉਹਨਾਂ ਨੂੰ ਐ ਹੁੰਦਾ ਸੀ ਕਿ ਯਾਰ ਜੇ ਮੈਂ ਇਹ EMPLOYER ਕਰਦਾ ਆ ਤੇ ਮੇਰਾ ਡਰਾਈਵਰ ਜਾਂਦਾ ਲੱਗਣਾ। ਪਰ ਹੁਣ ਉਹਨਾਂ ਨੇ ਕਾਨੂੰਨਨ ਤੌਰ ਤੇ ਸਾਰਿਆਂ ਨੂੰ ਸ਼ਿਕੰਜੇ 'ਚ ਲੈ ਆਂਦਾ ਕਿ ਕਲੀਅਰਿੰਗ ਹਾਊਸ ਜਿਹੜਾ ਆ ਉਹ ਜਿਹੜੀਆਂ 4 ਏਜੰਸੀ ਚਾਹੇ ਉਹ EMPLOYER ਆ, ਚਾਹੇ ਉਹ ਤੁਹਾਡਾ ਕੰਸੋਰਟੀਅਮ ਆ, ਚਾਹੇ ਉਹ ਤੁਹਾਡੀ ਲੈਬ ਆ, ਚਾਹੇ ਤੁਹਾਡੀ MRO ਆ, ਉਹਨਾਂ ਚਾਰਾਂ ਨੂੰ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਰਿਪੋਰਟ ਕਰਨਾ। ਜੇ ਇੱਕ ਅੱਧਾ ਬੰਦਾ ਵਿੱਚੋਂ ਮਿਸ ਵੀ ਕਰ ਜਾਏ ਗਲਤੀ ਨਾਲ ਪਰ ਤਾਂ ਵੀ ਜਿਹੜਾ ਆ ਕੋਈ ਰਿਪੋਰਟ ਹੁਣ ਰਹਿੰਦਾ ਨਹੀਂ। MRO 100% ਇਹਨੂੰ ਰਿਪੋਰਟ ਕਰਦਾ। ਤੇ ਹੁਣ ਜੇਕਰ ਤੁਹਾਡਾ ਡਰੱਗ ਟੈਸਟ ਪੋਜ਼ਿਟਿਵ ਆ ਗਿਆ, ਕਲੀਅਰਿੰਗ ਹਾਊਸ ਦੇ ਵਿੱਚ ਤੁਸੀਂ ਅੱਜ ਦੀ ਡੇਟ ਵਿੱਚ ਤੁਹਾਡਾ ਜਿਹੜੀ ਪ੍ਰਿਵਿਲੇਜ ਹੈ ਡਰਾਈਵਿੰਗ ਕਰਨ ਦੀ ਉਹ ਖਤਮ ਹੋ ਚੁੱਕੀ ਹੈ। ਤੁਸੀਂ ਇੱਕ ਨੌਨ ਡਰਾਈਵਰ ਹੋ ਚੁੱਕੇ ਹੋ। ਤੇ ਹੁਣ ਜੇਕਰ ਤੁਸੀਂ ਕਿਸੇ ਹੋਰ ਕੰਪਨੀ 'ਚ ਹਾਇਰ ਹੋਣ ਜਾਂਦੇ ਹੋ ਤੇ ਉਹਦੀ ਇਹ ਡਿਊਟੀ ਹੈ ਕਿ ਜਿਵੇਂ ਤੁਹਾਡਾ ਡਰੱਗ ਟੈਸਟ ਉਹ ਕਰਵਾਉਂਦਾ ਪ੍ਰੀ ਇੰਪਲੋਇਮੈਂਟ, ਬਿਲਕੁਲ ਉਸੇ ਤਰ੍ਹਾਂ ਤੁਹਾਡੀ ਕਲੀਅਰਿੰਗ ਹਾਊਸ ਦੀ ਇਨਕੁਆਇਰੀ ਉਹ ਕਰਦਾ। ਇਹ ਕਾਨੂੰਨ ਹੈ ਕਿ ਉਹਨੇ ਹਰ ਇੱਕ EMPLOYER ਨੇ ਡਰਾਈਵਰ ਨੂੰ ਹਾਇਰ ਕਰਨ ਤੋਂ ਪਹਿਲਾਂ ਉਹਦਾ ਲਾਇਸੈਂਸ ਜਿਹੜਾ ਆ ਉਹ ਕਲੀਅਰਿੰਗ ਹਾਊਸ ਦੇ ਪੂਲ ਦੇ ਵਿੱਚ ਪਾ ਕੇ ਦੇਖਣਾ। ਉਹ ਇੱਕ ਸਿਸਟਮ ਹੈ ਕਲੀਅਰਿੰਗ ਹਾਊਸ ਦਾ ਬਣਿਆ ਜਿਸ 'ਚ ਇਨਕੁਆਇਰੀ ਜਿਹੜੀ ਉਹ ਭੇਜੀ ਜਾਂਦੀ ਹੈ ਸਿਸਟਮ ਦੇ ਵਿੱਚ, ਉਹ ਵਾਪਸ ਆਉਂਦੀ ਹੈ। ਜੇਕਰ ਤੁਹਾਡਾ ਡਰਾਈਵਰ ਪੋਜ਼ਿਟਿਵ ਹੈ ਤੇ ਉਹ ਤੁਹਾਡੇ ਸਾਹਮਣੇ ਆ ਜਾਂਦਾ ਕਿ ਡਰਾਈਵਰ ਪ੍ਰੋਹਿਬਿਟਡ ਹੈ ਚਲਾਉਣ ਵਾਸਤੇ ਟਰੱਕ, ਤੁਸੀਂ ਇਹਨੂੰ ਨਹੀਂ ਯੂਜ਼ ਕਰ ਸਕਦੇ।
ਸੋ ਜਦ ਤੱਕ ਉਹ ਆਪਣੇ ਸੈਪ ਤੇ ਸਰਕਲ ਵਿੱਚ ਘੁੰਮ ਕੇ ਉਹਨੂੰ ਕਲੀਅਰ ਕਰਵਾ ਕੇ ਤੁਹਾਡੇ ਕੋਲ ਵਾਪਸ ਨਹੀਂ ਆਉਂਦਾ ਤੇ ਉਹ ਡਰਾਈਵਰ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਸਕਦੀ, ਕਿਉਂਕਿ ਉਹ ਡਰਾਈਵਰ ਡਰਾਈਵ ਕਰਨ ਦੇ ਲਈ ਐਲੀਜੀਬਲ ਨਹੀਂ ਹੈ। ਸੋ ਹਰ ਡਰਾਈਵਰ ਦੀ ਕਲੀਅਰਿੰਗ ਉਸ ਵਿੱਚੋਂ ਇਨਕੁਆਇਰੀ ਹੋਣੀ ਜ਼ਰੂਰੀ ਹੈ, ਔਰ ਦੂਸਰੀ ਹਰ ਸਾਲ ਹੋਣੀ ਜ਼ਰੂਰੀ ਹੈ। ਇਹ ਵੀ ਨਾਲ ਗੱਲ ਕਿ ਜਿਹੜਾ ਡਰਾਈਵਰ ਤੁਸੀਂ ਹਾਇਰ ਕੀਤਾ, ਜਦੋਂ ਉਹਨੂੰ 1 ਸਾਲ ਕੰਪਲੀਟ ਹੁੰਦਾ, ਉਹਨੂੰ ਲਿਮਟਿਡ ਕੁਐਰੀ ਅਸੀਂ ਕਹਿੰਦੇ ਹਾਂ, ਲਿਮਟਿਡ ਕੁਐਰੀ, ਉਹਦੇ ਵਿੱਚ ਤੁਹਾਨੂੰ ਦੁਬਾਰਾ ਡਰਾਈਵਰ ਦਾ ਲਾਇਸੈਂਸ ਪਾ ਕੇ ਉਹਦੀ ਕੁਐਰੀ ਕਰਨੀ ਪੈਂਦੀ ਹੈ ਕਿ ਭਾਈ 1 ਸਾਲ ਦੇ ਵਿੱਚ ਕਿਤੇ ਆਇਆ ਤਾਂ ਨਹੀਂ ਡਰਗ ਟੈਸਟ ਕਿਤੇ ਪੋਜ਼ਿਟਿਵ ਹੋ ਗਿਆ ਹੋਵੇ, ਸਾਨੂੰ ਪਤਾ ਨਹੀਂ ਲੱਗਾ ਹੋਵੇ। ਸੋ ਇਸ ਤਰ੍ਹਾਂ ਕਰਕੇ ਇਹ ਇੱਕ ਬੜਾ ਹੀ ਸਟ੍ਰਿਕਟ ਸਿਸਟਮ ਆ। ਅਗਰ ਇਹਦੀ ਪੂਰੀ ਇੰਪਲੀਮੈਂਟੇਸ਼ਨ ਹੁੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਟਰੱਕਿੰਗ ਇੰਡਸਟਰੀ ਵਿੱਚੋਂ ਡਰਗ ਟੈਸਟ ਨੂੰ ਰੋਕਣ ਵਿੱਚ ਬੜੀ ਵਧੀਆ ਤਰੀਕੇ ਨਾਲ ਕਾਮਯਾਬ। ਸੋ ਬਈ ਖਾਤਾ ਆ ਬੇਸਿਕਲੀ ਡਰਾਈਵਰ ਦਾ, ਜਿੱਥੇ ਜਿੱਥੇ ਵੀ ਕੰਮ ਕੀਤਾ, ਜਿੱਦਾਂ ਵੀ ਕੀਤਾ, ਸਾਰਾ ਕੁਝ ਜਿਹੜਾ ਉੱਥੇ ਉਹ ਹੋਣਾ ਚਾਹੀਦਾ ਆ, ਪਿਆ ਹੋਣਾ ਚਾਹੀਦਾ। ਡਰਾਈਵਰ ਦੀ ਹਰ ਕਹਿ ਲਓ ਵੀ ਕਾਲਾ, ਜਿਹੜੇ ਕਾਲੇ ਕੱਚੇ ਚਿੱਠੇ ਆ ਉਹ ਕੱਚੇ, ਹਾਂ, ਜਿਹੜੇ ਵੀ ਲੇਖ ਲਿਖੇ ਗਏ ਸਾਰੇ ਉੱਥੇ ਹੋਣੇ ਆ। ਬਈ ਖਾਤਾ ਹੈ ਜੀ, ਬਿਲਕੁਲ। ਤੇ ਸਮਾਂ ਸਮਾਪਤ ਹੋ ਗਿਆ ਰਜਿੰਦਰ ਜੀ। ਆਪਾਂ ਇਸ ਦੇ ਨਾਲ ਸੰਬੰਧਿਤ ਜਿਹੜੀਆਂ ਹੋਰ ਗੱਲਾਂ ਆ ਉਹ ਆਪਾਂ ਅਗਲੀ ਵਾਰ ਕੰਟੀਨਿਊ ਕਰਾਂਗੇ, ਕਿਉਂਕਿ ਇਹ ਜਿਹੜੇ ਟੌਪਿਕ ਇਦਾਂ ਦੇ ਆ ਵੀ ਹਰ ਵਾਰੀ ਗੱਲ ਕਰਦੇ ਰਹੀਏ ਤੇ ਪਤਾ ਲੱਗਦਾ ਰਹਿੰਦਾ, ਨਵੀਆਂ ਚੀਜ਼ਾਂ ਦਾ ਜਿਹੜਾ ਉਹ ਆਪਾਂ ਸਿੱਖਦੇ ਰਹਿੰਦੇ ਆ। ਧੰਨਵਾਦ ਤੁਹਾਡਾ, ਬੜੀ ਮਿਹਰਬਾਨੀ। ਤੁਸੀਂ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।